The heart of South Hall. This is Desi Radio on 1602 AM. ਤੁਸੀਂ ਸੁਣ ਰਹੇ ਹੋ ਪੰਜਾਂ ਦਰਿਆਵਾਂ ਦੀ ਆਵਾਜ਼ ਦੇਸੀ ਰੇਡੀਓ 1602 AM ਤੇ ਪ੍ਰੋਗਰਾਮ ਚੱਲ ਰਿਹਾ ਭੰਗੜਾ ਰੋਡ ਸ਼ੋਅ ਜਸ ਦੇ ਨਾਲ। ਤੇ ਹੁਣ ਆਪਾਂ ਗੀਤ ਸੁਣਿਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰਾ ਗੀਤ ਸੀ ਤੇ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਗੀਤ ਪਸੰਦ ਕੀਤਾ ਹੋਵੇਗਾ। ਤੇ ਦੋਸਤੋ, ਜਿਸ ਤਰ੍ਹਾਂ ਆਪਾਂ ਤੁਹਾਨੂੰ ਕਿਹਾ ਸੀ ਕਿ ਸਾਡੇ ਕੋਲ ਅੱਜ ਬਹੁਤ ਹੀ ਸਪੈਸ਼ਲ ਮਹਿਮਾਨ ਆ ਰਹੇ ਨੇ ਲਹਿੰਦੇ ਪੰਜਾਬ ਤੋਂ, ਮੁਦੱਸਰ ਇਕਬਾਲ ਭੱਟ ਸਾਹਿਬ, ਅਤੇ ਉਹ ਸਾਡੇ ਕੋਲ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ। ਅਤੇ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਕੋਲ ਇੱਕ ਹੋਰ ਬੜੇ ਪਿਆਰੇ ਮਹਿਮਾਨ ਲਹਿੰਦੇ ਪੰਜਾਬ ਤੋਂ ਜ਼ਾਹਿਦ ਭੱਟੀ ਜੀ, ਉਹ ਵੀ ਉਹਨਾਂ ਦੇ ਨਾਲ ਆਏ ਹੋਏ ਨੇ। ਅਤੇ ਜ਼ਾਹਿਦ ਹਸਨ ਜੀ, ਮੈਨੂੰ ਮਾफ़ ਕਰਨਾ ਜ਼ਾਹਿਦ ਹਸਨ ਜੀ। ਅਤੇ ਤੁਸੀਂ ਵੀ ਅੱਜ ਸਾਡੇ ਕੋਲ ਪਹਿਲੀ ਵਾਰ ਆਏ ਹੋ, ਕਿਉਂਕਿ ਮੈਨੂੰ ਪਤਾ ਨਹੀਂ ਸੀ ਤੁਸੀਂ ਸਾਡੇ ਨਾਲ ਆ ਰਹੇ ਹੋ ਅੱਜ, ਅਤੇ ਇਸ ਕਰਕੇ ਮੈਂ ਕੁਛ ਜ਼ਿਆਦਾ ਜਾਣਕਾਰੀ ਤੁਹਾਡੇ ਬਾਰੇ ਨਹੀਂ ਲਾਈ। ਪਰ ਇਹ ਜਿਹੜੀ ਆਪਣੀ ਦੇਸੀ ਰੇਡੀਓ ਦੀ ਜਿਹੜੀ ਇਹ ਮਹਿਫਿਲ ਹੈ, ਇਹ ਸਾਰੀ ਦਿਲਾਂ ਦੀਆਂ ਗੱਲਾਂ ਨੇ। ਆਪਾਂ ਕੋਈ ਸਵਾਲ ਜਵਾਬ ਬਣਾ ਕੇ ਨਹੀਂ ਲਏ ਕਿ ਤੁਸੀਂ ਸਵਾਲ ਦੇਣੇ ਆ, ਸਵਾਲਾਂ ਦੇ ਜਵਾਬ ਦੇਣੇ ਆ। ਇਹ ਆਪਾਂ ਖੁੱਲ੍ਹੀਆਂ ਗੱਲਾਂ ਬਾਤਾਂ ਕਰਨੀਆਂ ਨੇ। ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੀ ਦੇਸੀ ਰੇਡੀਓ ਵੱਲੋਂ ਅਤੇ ਪੰਜਾਬੀ ਸੈਂਟਰ ਵੱਲੋਂ, ਅਤੇ ਸਾਡੇ ਜਿੰਨੇ ਵੀ ਸਰੋਤੇ ਔਨਲਾਈਨ ਜੁੜੇ ਹੋਏ ਨੇ ਉਹਨਾਂ ਸਾਰਿਆਂ ਵੱਲੋਂ ਸਾਡੇ ਮੁਦੱਸਰ ਇਕਬਾਲ ਭੱਟ ਜੀ ਅਤੇ ਸਾਡੇ ਜ਼ਾਹਿਦ ਹਸਨ ਭਾਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਅਤੇ ਅੱਜ ਦਾ ਦਿਨ ਵੀ ਬੜਾ ਮੁਕੱਦਸ ਦਿਨ ਹੈ। ਤੁਸੀਂ ਈਦ ਵਾਲੇ ਦਿਨ ਸਾਨੂੰ ਇੱਥੇ ਦਰਸ਼ਨ ਦੇਣ ਆਏ ਹੋ ਪੰਜਾਬੀ ਰੇਡੀਓ 'ਤੇ, ਅਤੇ ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਪੰਜਾਬੀ ਜਿਹੜੇ ਨੇ ਜਿੱਥੇ ਵੀ ਕਹਿੰਦੇ ਕਿ ਜਿੱਥੇ ਜਾਣ ਪੰਜਾਬੀ ਧੂੰਮਾਂ ਪਾ ਹੀ ਦਿੰਦੇ ਨੇ। ਅਤੇ ਪੂਰੇ ਦੁਨੀਆ ਭਰ ਦੇ ਵਿੱਚ, ਜਿੱਦਾਂ ਹੁਣ ਆਪਾਂ ਪਹਿਲੇ ਗੀਤ ਦੇ ਵਿੱਚ ਸੀਗਾ ਕਿ ਪੰਜਾਬੀ ਦਾ ਹੁਣ ਬੜਾ ਬੋਲਬਾਲਾ ਹੈ। ਪੰਜਾਬੀ ਹੁਣ ਜਿਹੜੀ ਜਿਹਨੂੰ ਕਹਿੰਦੇ ਸੀ ਕਿ ਇਹ ਜ਼ਬਾਨ ਪਿਛੜ ਜਾਏਗੀ, ਜ਼ਬਾਨ ਖਤਮ ਹੋ ਜਾਏਗੀ, ਅਤੇ ਇੱਥੇ ਤੱਕ ਲੋਕਾਂ ਨੇ ਕਹਿ ਦਿੱਤਾ ਸੀ ਕਿ ਤਾਂ ਪੇਂਡੂਆਂ ਦੀ ਜ਼ਬਾਨ ਹੈ। ਅਤੇ ਉਸ ਤੋਂ ਇਲਾਵਾ ਵੀ ਬੜਾ ਕੁਛ ਇਸ ਨੂੰ ਖ਼ਤਮ ਕਰਨ ਵਾਸਤੇ ਕੀਤਾ ਗਿਆ। ਪਰ ਬੜੀ ਖੁਸ਼ੀ ਦੀ ਜਿਹੜੀ ਗੱਲ ਹੈ, ਜਿਹੜੀ ਪੋਜ਼ੀਟਿਵ ਗੱਲ ਹੈ ਕਿ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੋਵੇਂ ਪਾਸੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅਤੇ ਉਹਦੇ ਪ੍ਰਚਾਰ ਲਈ, ਪ੍ਰਸਾਰ ਲਈ ਬਹੁਤ ਕੰਮ ਹੋ ਰਿਹਾ। ਅਤੇ ਮੁਦੱਸਰ ਇਕਬਾਲ ਜੀ, ਤੁਸੀਂ ਕਾਫੀ ਸਮੇਂ ਤੋਂ ਇਸ ਲਾਈਨ ਦੇ ਪਾਸੇ ਜੁੜੇ ਹੋਏ ਹੋ, ਅਤੇ ਤੁਸੀਂ ਜਿਹੜਾ ਕਿੱਤਾ ਚੁਣਿਆ ਉਹ ਹੈਗਾ ਜੀ ਪ੍ਰਿੰਟ ਮੀਡੀਆ ਦਾ। ਅਤੇ ਤੁਸੀਂ ਇਹੀ ਕਿਉਂ ਚੁਣਿਆ ਪ੍ਰਿੰਟ ਮੀਡੀਆ ਦਾ? ਅੱਛਾ, ਮੇਰਾ ਖਿਆਲ ਇਹ ਸੀ ਕਿ ਜਦੋਂ ਇਹ ਮੈਂ ਸਾਫਤ 'ਚ ਆਇਆ ਅਤੇ ਮਹਿਸੂਸ ਕੀਤਾ ਕਿ ਪੰਜਾਬੀ ਸਾਫਤ ਸਾਡੇ ਪਾਸੇ ਬਹੁਤ ਹੀ ਖਤਮ ਹੁੰਦੀ ਜਾ ਰਹੀ ਸੀ। ਜੀ। ਜਦ ਦੂਜੇ ਪਾਸੇ ਪੰਜਾਬੀ ਦੇ ਅਖਬਾਰ ਬੜੇ ਭਾਰੀ ਤਾਦਾਦ ਛਪਦੇ ਸਨ, ਅਜੀਤ ਸਮੇਤ ਜੀ ਬਹੁਤ ਅੱਛੀ ਤਾਦਾਦ ਛਪਦੇ ਸਨ। ਸਾਡੇ ਕੋਲ ਮੇਰੇ ਅਖਬਾਰ ਕੱਢਣ ਤੋਂ 10 ਸਾਲ ਪਹਿਲਾਂ ਜੀ ਇੱਕ ਸੱਜਣ ਅਖਬਾਰ ਨਿਕਲਿਆ ਜੀ, ਲੇਕਿਨ ਉਹ ਵੀ ਮਾਲੀ ਔਕੜਾਂ ਪਰ ਖਤਮ ਹੋ ਗਿਆ ਜੀ। तो ਅਸੀਂ ਮਹਿਸੂਸ ਕੀਤਾ ਕਿ ਪੰਜਾਬੀ ਲਹਿਰ ਨੂੰ, ਪੰਜਾਬੀ ਤਹਿਰੀਕ ਨੂੰ ਜੀ ਮੀਡੀਆ ਦੀ ਬਹੁਤ ਜ਼ਰੂਰਤ ਹੈ ਜੀ। ਔਰ ਅਗਰ ਅਸੀਂ ਮੀਡੀਆ ਸਾਡੇ ਕੋਲ ਨਾ ਹੋਇਆ ਤਾਂ ਸ਼ਾਇਦ ਅਸੀਂ ਆਪਣੇ ਉਹ ਟੀਚੇ ਪੂਰੇ ਨਾ ਕਰ ਸਕੀਏ ਜੀ ਜਿਹੜੇ ਅਸੀਂ ਕਰਨ ਨੂੰ ਤੁਰੇ ਹੋਏ ਹਾਂ, ਜਾਂ ਜਿਹੜੇ ਸਾਡੇ ਪੁਰਖਿਆਂ ਨੇ ਜਿੱਥੇ ਕੰਮ ਕੀਤਾ ਜੀ। ਸੋ ਮੈਂ ਫੈਸਲਾ ਕੀਤਾ ਕਿ ਸਾਨੂੰ ਇੱਕ ਡੇਲੀ ਪੰਜਾਬੀ ਅਖਬਾਰ ਕੱਢਣਾ ਚਾਹੀਦਾ ਜੀ। ਅਲਹਮਦੁਲਿਲਾ 35 ਸਾਲ ਹੋ ਗਏ ਨੇ ਜੀ, ਅਸੀਂ ਉਸ ਅਖਬਾਰ ਨੂੰ ਕੰਟੀਨਿਊ ਜਾਰੀ ਰੱਖਿਆ। ਔਰ ਮੈਂ ਸਮਝਦਾ ਕਿ ਪੰਜਾਬੀ ਤਹਿਰੀਕ ਵਿੱਚ, ਪੰਜਾਬੀ ਦੇ ਕੰਮ ਵਿੱਚ ਉਸ ਅਖਬਾਰ ਨੇ ਬਹੁਤ ਬੜਾ ਯੋਗਦਾਨ ਪਾਇਆ ਜੀ, ਬਹੁਤ ਆਪਣਾ ਹਿੱਸਾ ਪਾਇਆ। ਔਰ ਉਸ ਪੰਜਾਬੀ ਸਾਫਤ ਦੇ ਨਤੀਜੇ 'ਚ ਹੋਰ ਵੀ ਕਈ ਅਖਬਾਰ ਨਿਕਲੇ ਜਿਹੜੇ ਬਾਵਜੂਦ ਨਾ ਚੱਲ ਸਕੇ ਜੀ। ਹੁਣ ਪਾਕਿਸਤਾਨ ਪੰਜਾਬ ਵਿੱਚੋਂ ਸਿਰਫ 2 ਅਖਬਾਰ ਚੱਲ ਰਹੇ ਨੇ, ਇੱਕ ਭੁਲੇਖਾ ਹੈ ਤੇ ਇੱਕ ਪ੍ਰੋਫੈਸਰ ਜਬੀਰ ਅਹਿਮਦਪਾਲ ਸਾਹਿਬ ਲੁਕਾਈ ਦੇ ਨਾਂ ਤੋਂ ਕੱਢ ਰਹੇ ਜੀ। ਲੇਕਿਨ ਮੈਂ ਸਮਝਦਾ ਕਿ ਇਹਨਾਂ ਅਖਬਾਰਾਂ ਦਾ ਪੰਜਾਬੀ ਲਹਿਰ ਵਿੱਚ, ਪੰਜਾਬੀ ਤਹਿਰੀਕ ਵਿੱਚ ਜਾਂ ਪੰਜਾਬੀ ਦੇ ਮਸਾਇਲ ਹੱਲ ਕਰਨ ਵਿੱਚ ਆਪਣਾ ਕਿਰਦਾਰ ਹੈ। ਕਿਉਂਕਿ ਜਿਹੜੀ ਪੰਜਾਬੀਆਂ ਦੀ ਬੋਲੀ ਆ, ਤੁਸੀਂ ਚਾਹੇ ਜਿਹੜੀ ਮਰਜ਼ੀ ਭਾਸ਼ਾ ਸਿੱਖ ਲਓ, ਇੰਗਲਿਸ਼ ਸਿੱਖ ਲਓ, ਚਾਹੇ ਉਰਦੂ ਸਪੀਕ ਕਰ ਲਓ, ਜਿੱਦਾਂ ਮਰਜ਼ੀ ਤੁਸੀਂ ਕੋਈ ਵੀ ਭਾਸ਼ਾ ਸਿੱਖ ਲਓ, ਜਿਹੜੀ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੋ, ਉਹ ਕਿਸੇ ਹੋਰ ਭਾਸ਼ਾ 'ਚ ਤੁਸੀਂ ਉਨੇ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਸਕਦੇ। ਅਤੇ ਇਹੀ ਰੀਜ਼ਨ ਹੈ ਕਿ ਜਿਹੜਾ ਪੰਜਾਬੀ ਦਾ ਤੁਸੀਂ ਅਖਬਾਰ ਜਦੋਂ ਕੱਢਿਆ ਹੋਣਾ ਅਤੇ ਲੋਕਾਂ ਨੇ ਉਸ ਨੂੰ ਬਹੁਤ ਹੱਥੋਂ ਹੱਥੀ ਲਿਆ ਹੋਣਾ, ਬੜਾ ਪਸੰਦ ਕੀਤਾ ਹੋਣਾ। ਅਤੇ ਕਿਸ ਤਰ੍ਹਾਂ ਦੀ ਤੁਹਾਡੀ ਹੁਣ ਤੱਕ ਦੀ ਜਰਨੀ ਰਹੀ ਇੰਨੇ ਸਾਲਾਂ ਤੱਕ ਦੀ? ਮੈਂ ਤਾਂ ਸਮਝਦਾ ਕਿ ਅਸੀਂ ਇਹ ਯਕੀਨੀ ਗੱਲ ਹੈ ਕਿ ਸਾਡੇ ਕੋਲ ਚੂੰਕਿ ਜ਼ਰੀਆ ਤਾਲੀਮ ਪੰਜਾਬੀ ਨਹੀਂ ਸੀ ਜੀ, ਲਿਹਾਜ਼ਾ ਪੰਜਾਬੀ ਜਾਂ ਪੰਜਾਬੀ ਅਖਬਾਰ ਦਾ ਉਸ ਤਰ੍ਹਾਂ ਪਨਪਣਾ ਸੌਖਾ ਕੰਮ ਨਹੀਂ ਸੀ। ਸਾਨੂੰ ਉਹਦੇ ਜੇਦ ਕਰਨੀ ਪਈ, ਕੋਸ਼ਿਸ਼ ਕਰਨੀ ਪਈ। ਲੇਕਿਨ ਪੰਜਾਬੀ ਪਿਆਰੇ ਔਰ ਪੰਜਾਬੀ ਕਮਿਟਡ ਦੋਸਤਾਂ ਨੇ ਪੰਜਾਬੀ ਅਖਬਾਰ ਨੂੰ ਸਰਾਹਿਆ, ਔਰ ਅਸੀਂ ਕੋਸ਼ਿਸ਼ ਕੀਤੀ ਕਿ ਪੰਜਾਬੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜੀ। ਉਹਦੇ 'ਚ ਅਸੀਂ ਕਿੰਨੇ ਕਾਮਯਾਬ ਰਹੇ ਹਾਂ ਇਹ ਤਾਂ ਖੈਰ ਵਕਤ ਦੱਸੇਗਾ, ਲੇਕਿਨ ਸਾਡਾ ਦਾਅਵਾ ਇਹ ਵੇ ਕਿ ਅਸੀਂ ਪੰਜਾਬੀ ਲਹਿਰ 'ਚ ਆਪਣਾ ਹਿੱਸਾ ਪਾਇਆ ਜੀ, ਔਰ ਪੰਜਾਬੀ ਅਖਬਾਰ ਨੂੰ ਜ਼ਿੰਦਾ ਰੱਖਣ 'ਚ ਵੀ ਆਪਣਾ ਕਿਰਦਾਰ ਅਦਾ ਕੀਤਾ ਜੀ। ਅਤੇ ਜ਼ਾਹਿਦ ਭਾਜੀ, ਤੁਸੀਂ ਵੀ ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਕਿਉਂਕਿ ਸਾਡੇ ਜਿਹੜੇ ਸਰੋਤੇ ਨੇ, ਮੈਨੂੰ ਲੱਗਦਾ ਮੁਦੱਸਰ ਸਾਹਿਬ ਪਹਿਲਾਂ ਵੀ ਆ ਚੁੱਕੇ ਨੇ ਸਾਡੇ ਕੋਲ, ਅਤੇ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਵੀ ਹੈ, ਪਰ ਤੁਸੀਂ ਸਾਡੇ ਕੋਲ ਪਹਿਲੀ ਵਾਰ ਆਏ ਹੋ। ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਆਪਣੇ ਬਾਰੇ ਦਿਓ ਤਾਂ ਕਿ ਜਿਹੜੇ ਸਾਡੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੋਨੇ ਪੰਜਾਬੀਆਂ ਦੇ ਜਿਹੜੇ ਇਹ ਰੇਡੀਓ ਹੈਗਾ, ਅਤੇ ਸਾਡੇ ਵਾਲਿਆਂ ਨੂੰ ਵੀ ਪਤਾ ਲੱਗੇ ਕੌਣ ਨੇ ਸਾਡੇ ਜ਼ਾਹਿਦ ਸਾਹਿਬ। ਬਹੁਤ
ਮਿਹਰਬਾਨੀ ਜਸ ਜੀ। ਔਰ ਅਸਲ ਗੱਲ ਇਹ ਕਿ ਮੈਂ ਵੈਸੇ ਤਾਂ ਦੇਸੀ ਰੇਡੀਓ ਨੂੰ ਬਹੁਤ ਅਰਸੇ ਤੋਂ ਫਾਲੋ ਕਰ ਰਿਹਾ ਸੀ, ਇਹਨੂੰ ਸੁਣ ਰਿਹਾ ਸੀ ਜੀ, ਲੇਕਿਨ 4-5 ਮਹੀਨੇ ਪਹਿਲੇ ਜਦੋਂ ਭੱਟ ਸਾਹਿਬ ਇੱਥੇ ਆਏ ਔਰ ਇਹਨਾਂ ਨੇ ਬਹੁਤ ਇੱਕ ਕਾਮਯਾਬ ਦੌਰਾ ਪੰਜਾਬੀ ਦੇ ਹਵਾਲੇ ਨਾਲ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਇੰਟਰਵਿਊ ਤੁਸੀਂ ਕੀਤਾ ਸੀ। ਜੀ ਜੀ। ਔਰ ਮੈਂ ਫੇਸਬੁੱਕ ਤੇ ਵੀ ਇਹਨੂੰ ਫਾਲੋ ਕਰਦਾ ਰਹਿਣਾ। ਜੀ ਜੀ ਜੀ। ਤੇ ਜਿੱਥੋਂ ਤੱਕ ਮੇਰੀ ਆਪਣੀ ਜ਼ਾਤ ਦਾ ਜਾਂ ਮੇਰੇ ਕੰਮ ਦਾ ਤਾਲੁਕ ਹੈ ਤਾਂ ਮੈਂ ਵੈਸੇ ਤੇ ਬੁਲੇਖਾ ਨਾਲ ਔਰ ਪੰਜਾਬ ਹਾਊਸ ਨਾਲ ਔਰ ਪੰਜਾਬੀ ਯੂਨੀਅਨ ਨਾਲ ਬਹੁਤ ਕਰੀਬ ਹਾਂ ਉਹਨਾਂ ਦੇ ਔਰ ਬਹੁਤ ਉਹਦੇ ਨਾਲ ਜੁੜਿਆ ਹਾਂ ਜੀ। ਇਸ ਤੋਂ ਇਲਾਵਾ ਜਿਹੜਾ ਮੇਰਾ ਕੰਮ ਹੈ ਉਹ ਹੈ ਪੰਜਾਬੀ ਫਿਕਸ਼ਨ ਦਾ। ਜਿਹੜੇ ਕੋਈ 5-7 ਨਾਵਲ ਛਪ ਚੁੱਕੇ, 5 ਨਾਵਲ ਛਪ ਚੁੱਕੇ ਨੇ, 2 ਕਹਾਣੀਆਂ ਦੇ ਮਜਮੂਏ ਨੇ, 2 ਸ਼ਾਇਰੀ ਦੇ ਮਜਮੂਏ ਨੇ, ਯਾਨੀ 15-20 ਕਿਤਾਬਾਂ ਨੇ ਜਿਹੜੀਆਂ ਛਪ ਚੁੱਕੀਆਂ ਨੇ। ਔਰ ਇਹਦੇ 'ਚੋਂ 3 ਕਿਤਾਬਾਂ 3 ਨਾਵਲ ਜਿਹੜੇ ਨੇ ਉਹ ਮਸ਼ਰਕੀ ਪੰਜਾਬ ਤੋਂ ਵੀ ਗੁਰਮੁਖੀ ਲਿਪੀ 'ਚ ਵੀ ਛਪ ਚੁੱਕੇ ਨੇ ਔਰ ਪਟਿਆਲਾ ਜਿਹੜਾ ਪੜ੍ਹਾਇਆ ਜਾਂਦਾ ਉਹਦੇ 'ਚ ਵੀ ਚੀਜ਼ਾਂ ਨੇ। ਸੋ ਇਹ ਤਾਂ ਮੇਰਾ ਇੰਟਰੋਡਕਸ਼ਨ ਹੈ ਜੀ। ਤੇ ਤੁਸੀਂ ਸ਼ੁਰੂ ਵਿੱਚ ਇੱਕ ਗੱਲ ਕੀਤੀ ਸੀ ਕਿ ਜੀ ਪੰਜਾਬੀ ਨੂੰ ਪਛੜੀ ਹੋਈ ਬੋਲੀ ਕਿਹਾ ਜਾਂਦਾ ਹੈ ਔਰ ਕਿਹਾ ਜਾਂਦਾ ਸੀ ਕਿ ਖਤਮ ਹੋ ਜਾਏਗੀ ਔਰ ਕੋਈ ਰਿਚ ਨਹੀਂ ਹੈ ਔਰ ਇਸ ਤਰ੍ਹਾਂ ਦੀ ਗੱਲ ਹੈ। ਸੋ ਮੇਰਾ ਖਿਆਲ ਹੈ ਕਿ ਇੱਕ ਖੌਫ ਹੁੰਦਾ ਹੈ ਜੀ, ਜਿਹੜੇ ਕਮਜ਼ੋਰ ਕਲਚਰ ਔਰ ਕਮਜ਼ੋਰ ਜ਼ਬਾਨਾਂ ਹੁੰਦੀਆਂ ਨੇ ਉਹਨਾਂ ਨੂੰ, ਜਿਹੜੀ ਇੱਕ ਜ਼ਬਾਨ ਜਿਹਦਾ ਕਿ ਸਦੀਆਂ ਤੇ ਮੁਹੀਤ ਕਲਚਰ ਹੁੰਦਾ ਹੈ, ਜਿਹਦੀ ਤਵਾਰੀਖ ਹੁੰਦੀ ਹੈ, ਜਿਹਦੀ ਹਿਸਟਰੀ ਹੁੰਦੀ ਹੈ, ਉਹਦੇ ਤੋਂ ਹਮੇਸ਼ਾ ਡਰਦੇ ਰਹਿੰਦੇ ਨੇ। ਸੋ ਪੰਜਾਬੀ ਜਿਹੜੀ ਹੈ ਇੰਡਸ ਸਿਵਲਾਈਜੇਸ਼ਨ ਦੀ ਜ਼ਬਾਨ ਹੈ। ਇੱਕ 5000 ਤੋਂ ਲੱਗ ਕੇ ਕੋਈ 7000 ਪੁਰਾਣੀਆਂ ਇਹਦੀਆਂ ਤਹਿਜ਼ੀਬੀ ਲਿਸਾਨੀ ਕਦਰਾਂ ਨੇ। ਤੇ ਮੇਰਾ ਖਿਆਲ ਹੈ ਕਿ ਮੁੱਕਣ ਸ਼ੁਕਣ ਵਾਲੀ ਜਾਂ ਪਛੜੇ ਹੋਣ ਵਾਲੀ ਤੇ ਗੱਲ ਬਿਲਕੁਲ ਇੱਕ ਗਲਤ ਫਹਿਮੀ ਹੈ ਜਿਹੜੀ ਦੁਨੀਆ ਦੇ ਜ਼ਿਹਨ 'ਚ ਹੈ। ਔਰ ਇੱਕ ਸਰਵਾਈਵਲ ਜਿਹੜਾ ਹੈ ਮੈਂ ਸਮਝਣਾ ਕਿ ਪਾਕਿਸਤਾਨੀ ਪੰਜਾਬ ਵਿੱਚ ਹੁਣ ਸ਼ੁਰੂ ਹੋਇਆ ਔਰ ਇਹਦੇ 'ਚ ਮੈਂ ਸਮਝਣਾ ਕਿ ਬਹੁਤ ਜ਼ਿਆਦਾ ਹਿੱਸਾ ਜਿਹੜਾ ਹੈ ਸਾਡਾ ਪੰਜਾਬੀ ਯੂਨੀਅਨ ਦਾ, ਇਲਿਆਸ ਘੁੰਮਣ ਸਾਹਿਬ ਦਾ ਔਰ ਜਿਹੜੇ ਇਸ ਵਕਤ ਦੋਸਤ ਨੇ ਉਹ ਕਰ ਰਹੇ ਨੇ ਕੰਮ। ਲੇਕਿਨ ਇਸ ਤੋਂ ਪਹਿਲੇ ਵੀ ਬਹੁਤ ਹੀ ਸਾਡੀ ਅੱਛੀ ਔਰ ਖੂਬਸੂਰਤ ਹਿਸਟਰੀ ਹੈ ਜਿਹਦੇ 'ਚ ਬਹੁਤ ਅਹਿਮ ਲੋਕ ਮੌਜੂਦ ਸਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਹਿੱਸਾ ਪਾਇਆ। ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿਉਂਕਿ 5000 ਤੱਕ ਦੇ ਤਾਂ ਸਾਡੇ ਕੋਲੇ ਪ੍ਰੂਫ ਨੇ ਕਿ ਇਸ ਬੋਲੀ ਸਕ੍ਰਿਪਟ ਮਿਲ ਜਾਂਦਾ ਹੈ ਮੁਖਤਲਿਫ ਜੀ ਜੀ। ਇਹ ਪਰ ਇਹ ਉਸ ਤੋਂ ਵੀ ਪਹਿਲਾਂ ਦੀ ਬੋਲੀ ਆ ਜਿਹੜੀ ਇੰਡਸ ਵੈਲੀ, ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਕਿ ਜਦੋਂ ਤੋਂ ਸੱਭਿਅਤਾ ਉਹ ਸ਼ੁਰੂ ਹੋਈ ਆ ਉਦੋਂ ਤੋਂ ਇਹ ਬੋਲੀ ਹੈ, ਬਹੁਤ ਪੁਰਾਣੀ ਬੋਲੀ ਹੈ ਤੇ ਇਸ ਨੂੰ ਖਤਮ ਐਡੀਸ਼ਨ ਨਹੀਂ ਅਸੀਂ ਹੋਣ ਦਿੰਦੇ ਕਿਉਂਕਿ ਦੋਨੇ ਪਾਸਿਆਂ ਦੇ ਪੰਜਾਬ ਇਸ ਬਾਰੇ ਕੰਮ ਕਰ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਵੀ ਇਸ ਫੀਲਡ ਦੇ ਵਿੱਚ ਲੱਗੇ ਹੋਏ ਹੋ ਕਿਉਂਕਿ ਜਿਹੜੇ ਕ੍ਰਿਟਿਸਿਜ਼ਮ ਹੁੰਦਾ ਕਈ ਵਾਰੀ ਸਾਨੂੰ ਦੂਜਿਆਂ ਤੋਂ ਇਲਾਵਾ ਜਿਹੜਾ ਉਹ ਆਪਣਿਆਂ ਤੋਂ ਜ਼ਿਆਦਾ ਮਿਲਦਾ ਹੈ ਕਿ ਸਾਨੂੰ ਵੀ ਅਸੀਂ ਜਦੋਂ ਇੱਥੇ ਪੰਜਾਬੀ ਸੈਂਟਰ ਜਾਂ ਦੇਸੀ ਰੇਡੀਓ ਉਹ ਕਹਿੰਦੇ ਵੀ ਦੇਸੀ ਕੀ ਨਾਂ ਹੋਇਆ ਲਾਈਕ ਨੂੰ ਤੁਸੀਂ ਬਾਹਲਾ ਪੇਂਡੂ ਜਿਹਾ ਨਾਂ ਰੱਖ ਲਿਆ, ਪਰ ਅੱਜ ਦੇਸੀ ਜਿਹੜਾ ਉਹ ਬ੍ਰਾਂਡ ਬਣ ਚੁੱਕਿਆ ਤੇ ਸਾਡਾ ਜਿਹੜਾ ਰੇਡੀਓ ਸਾਰੇ ਘਰ ਘਰ ਪਹੁੰਚ ਰਿਹਾ, ਔਨਲਾਈਨ ਸਾਰੀ ਦੁਨੀਆ ਭਰ ਵਿੱਚ ਲੋਕਾਂ ਨੂੰ ਸੁਣਿਆ ਜਾ ਰਿਹਾ, ਪਸੰਦ ਕੀਤਾ ਜਾ ਰਿਹਾ। ਤੇ ਕਈ ਵਾਰੀ ਹੁੰਦਾ ਕਿ ਸਾਡੀ ਜਿਹੜੀ ਆਪਣੀ ਉਹ ਹੀਣ ਭਾਵਨਾ ਹੁੰਦੀ ਹੈ ਅੰਦਰ ਵੀ ਪਤਾ ਨਹੀਂ ਅਸੀਂ ਹਾਂਜੀ ਕੀ ਆ। ਬਿਲਕੁਲ ਜੀ, ਕਿਉਂਕਿ ਜਿਹੜੀ ਪੰਜਾਬੀਆਂ ਦੀ ਜਿਹੜੀ ਸੁਭਾਅ ਆ ਉਹ ਬੋਲੀ ਦੇ ਵਿੱਚ ਦਿਖਦਾ ਆ। ਜਿਨ੍ਹਾਂ ਨੂੰ ਲੱਗਦਾ ਕਿ ਅੱਖੜ ਆ ਜਾਂ ਬੋਲੀ ਇਹ ਖੜੀ ਜੀ ਆ, ਉਹ ਸਾਡੀ ਪਰਸਨੈਲਿਟੀ ਆ, ਉੱਦਾਂ ਦੇ ਅਸੀਂ ਹੈਗੇ ਆ ਪੰਜਾਬੀ। ਸਾਨੂੰ ਕੋਈ ਪਿਆਰ ਨਾਲ ਮਿਲਦਾ ਤੇ ਅਸੀਂ ਉੱਦਾਂ ਦੇ, ਜੇ ਕੋਈ ਸਾਡੇ ਨਾਲ ਔਖਾ ਹੋ ਕੇ ਮਿਲਦਾ ਫਿਰ ਅਸੀਂ ਔਖੇ ਵੀ ਹੋ ਜਾਂਦੇ। ਚੱਲ ਜਸਟ ਜੀ ਮੈਂ ਸਿਰਫ ਥੋੜ੍ਹੀ ਜਿਹੀ ਗੱਲ ਕਰਾਂਗਾ ਕਿ ਹਰ ਕਲਚਰ, ਹਰ ਜ਼ਬਾਨ, ਹਰ ਜਿਹੜੀ ਤਹਿਜ਼ੀਬ ਹੈ ਜੀ ਉਹਦੀ ਤਾਰੀਖ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਹੁੰਦੀਆਂ ਜੀ। ਇਹਨੂੰ ਸਿਰਫ ਅਸੀਂ ਅੱਖੜ ਜਾਂ ਠੇਠ ਜਾਂ ਇਸ ਤਰ੍ਹਾਂ ਦੀ ਖੈੜੀ ਬੋਲੀ ਨਹੀਂ ਕਹਿ ਸਕਦੇ। ਦੇਖੋ ਇਹਦੇ 'ਚ ਲੋਕ ਗੀਤ, ਫੋਕ ਟੇਲਸ, ਇਹਦੇ 'ਚ ਐਸੇ ਰੋਮਾਂਸ ਮੌਜੂਦ ਨੇ, ਇਹਦੇ 'ਚ ਸੂਫੀਆ ਦਾ ਕਲਾਮ ਹੈ, ਇਹਦੇ 'ਚ ਗੁਰੂਆਂ ਦਾ ਕਲਾਮ ਹੈ, ਇਹਦੇ 'ਚ ਭਗਤਾਂ ਦਾ ਕਲਾਮ ਹੈ। ਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ? ਔਰ ਜਦੋਂ ਸਾਡੀ ਲੋਰੀ ਤੋਂ ਲੈ ਕੇ ਤੇ ਉਹ ਸਾਡੀ ਜਦੋਂ ਡੈਥ ਹੁੰਦੀ ਹੈ ਤਾਂ ਉਹਦੇ ਤੇ ਵੈਣ ਪਾਏ ਜਾਂਦੇ ਨੇ ਤੇ ਉਹ ਵੀ ਇੱਕ ਸ਼ਾਇਰੀ ਦੀ ਕਿਸਮ ਹੈ ਤੇ ਫਿਰ ਅਸੀਂ ਇਹਨੂੰ ਕਿਵੇਂ ਕਹਿ ਸਕਦੇ ਹਾਂ ਕਿ ਕੋਈ ਅੱਖੜ ਹੈ ਇਸ ਤਰ੍ਹਾਂ ਦੀ? ਸਾਨੂੰ ਤਾਂ ਬੜੀ ਮੁਹੱਬਤ ਹੈ ਇਹਦੇ ਨਾਲ ਜੀ। ਬਿਲਕੁਲ ਜੀ। ਤੇ ਮੁਦੱਸਰ ਸਾਹਿਬ, ਤੁਸੀਂ ਆਪਾਂ ਜਦੋਂ ਪਿਛਲੀ ਵਾਰੀ ਗੱਲ ਕਰ ਰਹੇ ਸੀ ਕਿਉਂਕਿ ਇਹ ਬੋਲੀ ਜਿਹੜੀ ਹੈ ਬਾਬੇ ਗੁਰੂ ਨਾਨਕ ਦੀ ਬੋਲੀ ਵੀ ਹੈ, ਬਾਬੇ ਫਰੀਦ ਦੀ ਬੋਲੀ ਵੀ ਹੈ ਤੇ ਬੜਾ ਸਾਡਾ ਇਹਦੇ ਨਾਲ ਬੋਲੀ ਨਾਲ ਪੁਰਾਣਾ ਸੰਬੰਧ ਹੈ ਕਿਉਂਕਿ ਸਾਡਾ ਵੀ ਜਿਹੜਾ ਲਹਿੰਦੇ ਪੰਜਾਬ ਦਾ ਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦਾ ਜਿਹੜਾ ਮੇਲ ਜੋਲ ਆ ਉਹਦੀ ਵਜ੍ਹਾ ਹੀ ਹੈ ਕਿਉਂਕਿ ਅਸੀਂ ਭਾਸ਼ਾ ਬੋਲ ਲੈਂਦੇ ਹਾਂ ਇੱਕ ਦੂਜੇ ਦੀ। ਕਿਉਂਕਿ ਜੇ ਸਾਡੀ ਪੰਜਾਬੀ ਇੱਕ ਨਾ ਹੁੰਦੀ ਸ਼ਾਇਦ ਆਪਾਂ ਗੱਲਬਾਤ ਨਾ ਕਰਦੇ, ਪਰ ਕਿਉਂਕਿ ਸਾਡੀ ਮਾਂ ਬੋਲੀ ਇੱਕ ਆ ਇਸ ਕਰਕੇ ਅਸੀਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਂਝੀਆਂ ਕਰ ਸਕਦੇ ਹਾਂ। ਤੇ ਮੁਦੱਸਰ ਸਾਹਿਬ, ਤੁਸੀਂ ਕਾਫੀ ਸਮੇਂ ਤੋਂ ਇਸ ਲਾਈਨ ਨਾਲ ਜੁੜੇ ਹੋ, ਅਖਬਾਰ ਤੋਂ ਕੱਢਣ ਤੋਂ ਹੁਣ ਤੁਸੀਂ ਪੰਜਾਬੀ ਮੀਡੀਆ ਤੇ ਜਿਹੜਾ ਅੱਜ ਕੱਲ੍ਹ ਜਿਹੜਾ ਮੀਡੀਆ ਉਹ ਹੈਗਾ ਸੋਸ਼ਲ ਮੀਡੀਆ, ਇਹ ਤੁਹਾਨੂੰ ਕਿੰਨਾ ਕੁ ਚੈਲੰਜਿੰਗ ਲੱਗਦਾ ਹੈ ਤੁਹਾਡੇ ਜਿਹੜੇ ਐਗਜ਼ਿਸਟਿੰਗ ਪ੍ਰਿੰਟ ਮੀਡੀਆ ਵਾਸਤੇ ਤੇ ਜਿਹੜਾ ਤੁਹਾਡਾ TV ਚੈਨਲ ਆ ਉਹਦੇ ਵਾਸਤੇ ਤੁਹਾਨੂੰ ਕਿੰਨਾ ਕੁ ਇਹ ਚੈਲੰਜਿੰਗ ਲੱਗਦਾ ਹੈ? ਮੇਰਾ ਖਿਆਲ ਹੈ ਕਿ ਓਵਰਆਲ ਪ੍ਰਿੰਟ ਮੀਡੀਆ ਬਹੁਤ ਡੈਮੇਜ ਹੋਇਆ ਇਹਦੇ ਨਾਲ ਜੀ। ਮੈਂ ਇੱਕ ਦੌਰ ਸੀ ਕਿ ਸਾਡੇ ਅਖਬਾਰ ਲੱਖਾਂ ਜ਼ਿਆਦਾ ਦੇ ਛਪਦੇ ਸਨ ਜੀ, ਜਦੋਂ ਕਿ ਉਹਦੀ ਤਾਦਾਦ ਘੱਟ ਕੇ 10% ਦੇ ਥੱਲੇ ਆ ਗਈ ਜੀ ਜੀ ਜੀ। ਅੱਛਾ, ਲੇਕਿਨ ਉਹਦੇ ਨਾਲ ਕੁਝ ਫਾਇਦਾ ਵੀ ਹੋਇਆ। ਮੈਂ ਆਪਣੀ ਗੱਲ ਕਰਾਂ ਜੀ ਤੇ ਭੁਲੇਖਾ ਚੰਦ ਹਜ਼ਾਰ ਸ਼ਬਦ ਸੀ ਜੀ ਔਰ ਉਹ ਬਮੁਸ਼ਕਿਲ ਚੰਦ ਹਜ਼ਾਰ ਲੋਕਾਂ ਤੱਕ ਜੇ ਪਹੁੰਚਿਆ ਹੋਏਗਾ
ਜੀ ਜਦੋਂ ਦਾ ਪ੍ਰਿੰਟ ਮੀਡੀਆ ਦਾ ਗ੍ਰਾਫ ਥੱਲੇ ਗਿਆ ਜੀ ਡਿਜੀਟਲ ਮੀਡੀਆ ਉੱਤੇ ਆਇਆ ਜੀ ਤੇ ਸਾਡਾ ਭੁਲੇਖਾ ਅਖਬਾਰ 70-75 ਹਜ਼ਾਰ ਲੋਕਾਂ ਤੱਕ ਪਹੁੰਚ ਵਾਹ ਜੀ ਵਾਹ ਮਤਲਬ ਇਹ ਇੱਕ ਖੁਸ਼ ਆਇੰਦ ਗੱਲ ਵੀ ਜੀ ਜੀ ਜਿੱਥੇ ਪ੍ਰਿੰਟ ਮੀਡੀਆ ਡੈਮੇਜ ਹੋਇਆ ਜੀ ਜੀ ਉੱਥੇ ਡਿਜੀਟਲ ਮੀਡੀਆ ਰਾਹੀਂ ਜੀ ਅਖਬਾਰ ਨੂੰ ਬੂਸਟ ਵੀ ਮਿਲਿਆ। ਜੀ ਜਦੋਂ ਅਸੀਂ ਮੈਂ ਤੇ ਮੁਤਮਿਨ ਕਮ ਅਜ਼ ਕਮ ਪੰਜਾਬੀ ਦੇ ਹਵਾਲੇ ਨਾਲ ਜੀ। ਕਿ ਅਸੀਂ ਜ਼ਿਆਦਾ ਲੋਕਾਂ ਤੱਕ ਰਸਾਈ ਹਾਸਲ ਕਰ ਲਈਏ। ਜੀ ਜਦੋਂ ਅੱਜ ਤੋਂ 30 ਸਾਲ ਪਹਿਲਾਂ ਅਸੀਂ ਅਖਬਾਰ ਸ਼ੁਰੂ ਕੀਤਾ ਸੀ ਜੀ 3200 ਅਖਬਾਰ ਛਾਪਦੇ ਸਨ ਤੇ ਸਮਝਦੇ 400 ਬੰਦਾ ਪੜ੍ਹ ਲਏਗਾ 10,000 ਬੰਦਾ ਪੜ੍ਹ ਲਏਗਾ ਜੀ ਜੀ ਤੇ ਜਦੋਂ ਹੁਣ ਅਖਬਾਰ ਦੀ ਸਰਕੂਲੇਸ਼ਨ ਘੱਟ ਹੋਈ ਹੈ ਜੀ ਜੀ ਸਾਡੀ ਅਪਰੋਚ ਜ਼ਿਆਦਾ ਵਧਿਆ ਤੱਕ ਹੋ ਗਈ। ਬਿਲਕੁਲ ਜੀ ਕਿਉਂਕਿ ਹੁਣ ਜਿਹੜੇ ਪੰਜਾਬੀ ਬੋਲਣ ਵਾਲਿਆਂ ਦੀ ਸਾਹਿਬ ਸਾਹਿਬ ਆਪਣੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਕਰੋੜਾਂ ਆਪਣੀ ਜੇ ਗਿਣਤੀ ਹੈ ਕਰੋੜਾਂ ਦੇ ਵਿੱਚ ਯਕੀਨੀ ਗੱਲ ਹੈ 22 ਤੋਂ 25 ਕਰੋੜ ਦੇ ਸਾਡਾ ਜੀ। ਦਾਅਵਾ ਹੈ ਕਿ ਅਸੀਂ 20-25 ਕਰੋੜ ਪੰਜਾਬੀ ਹੈਗੇ ਪੂਰੀ ਦੁਨੀਆ ਤੇ ਵਸਦੇ ਜੀ ਹਾਂ। ਜੀ ਤੇ ਇਹ ਜਿਹੜੀ ਹੁਣ ਤੁਸੀਂ ਕਿਹਾ ਕਿ ਡਿਜੀਟਲ ਤੁਹਾਡਾ ਅਖਬਾਰ ਹੁਣ ਘਰੋਂ ਘਰੀ ਪਹੁੰਚ ਜਾਂਦਾ ਫੇਸਬੁੱਕ ਰਾਹੀਂ ਜਾਂ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਤੇ ਆ ਤੇ ਇਹਦੇ ਨਾਲ ਸਾਹਿਬ ਸਾਹਿਬ ਜਿਹੜਾ ਤੁਹਾਡੇ ਨਾਵਲ ਦੇ ਆ ਉਹਦੇ ਤੇ ਵੀ ਕੋਈ ਫਰਕ ਪਿਆ ਕਿਉਂਕਿ ਉਹ ਹਜੇ ਵੀ ਕਿਤਾਬਾਂ ਬਹੁਤ ਛਪਦੀਆਂ ਨੇ ਇੱਥੇ ਬਹੁਤ ਸਾਰੇ ਕਵੀ ਸੰਮੇਲਨ ਹੁੰਦੇ ਰਹਿੰਦੇ ਨੇ ਤੇ ਕਿਤਾਬਾਂ ਹਜੇ ਵੀ ਛਪਦੀਆਂ ਨੇ ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਨੂੰ ਜਿਹੜਾ ਲਿਖਤੀ ਰੂਪ ਦੇ ਵਿੱਚ ਤੁਸੀਂ ਨਾਵਲ ਛਾਪਦੇ ਹੋ ਉਹਦੇ ਤੇ ਕੋਈ ਫਰਕ ਪਿਆ? ਅੱਛਾ ਜਸ ਜੀ ਮਸਲਾ ਇਹ ਹੈ ਕਿ ਸਾਡੇ ਹਾਂ ਤੇ ਓਵਰਆਲ ਇੱਕ ਅਜੀਬੋ-ਗਰੀਬ ਸਿਲਸਿਲਾ ਰਿਹਾ। ਤੁਹਾਨੂੰ ਇਲਮ ਹੋਣਾ ਹੈ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਤੋਂ ਬਾਅਦ ਕੋਈ ਪੰਜਾਬੀ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਗਈ। ਜੀ ਜੀ ਸੋ ਇੱਕ ਜਿਹੜਾ ਟ੍ਰੈਂਡ ਸੀ ਨਾ ਉਹ ਸ਼ਾਇਰੀ ਦਾ ਬਹੁਤ ਜ਼ਿਆਦਾ ਸੀ ਜੀ ਲੇਕਿਨ ਇਹ ਕਿ ਪਿਛਲੇ ਕੋਈ ਇਹ ਕਹਿਣਾ ਚਾਹੀਦਾ ਵੀ 25 ਸਾਲਾਂ ਤੋਂ ਫਿਕਸ਼ਨ ਜਿਹਦੇ 'ਚ ਸ਼ਾਰਟ ਸਟੋਰੀ ਵੀ ਔਰ ਨਾਵਲ ਵੀ ਬਹੁਤ ਜ਼ਿਆਦਾ ਲਿਖੇ ਜਾ ਰਹੇ ਨੇ। ਜੀ ਜੀ ਅੱਛਾ ਇੱਕ ਬਿਲਕੁਲ ਮੈਂ ਉਹਨੂੰ ਯਾਨੀ ਟ੍ਰਿਬਿਊਟ ਸਮਝ ਲਓ ਜਾਂ ਇੱਕ ਆਨਰ ਦੇਣਾ ਚਾਹਨਾ ਕਿ ਜਿਹੜਾ ਇੱਕ ਕੈਨੇਡਾ ਤੋਂ ਡਹਾਂ ਇੰਟਰਨੈਸ਼ਨਲ ਪ੍ਰਾਈਜ਼ ਸ਼ੁਰੂ ਹੋਇਆ ਫਿਕਸ਼ਨ ਤੇ ਮਿਲਦਾ ਔਰ ਉਹਦੀ ਬਹੁਤ ਜ਼ਿਆਦਾ ਕੀਮਤ ਹੈ ਜੀ ਉਸ ਨੇ ਵੀ ਬਹੁਤ ਅਹਿਮ ਕਿਰਦਾਰ ਅਦਾ ਕੀਤਾ ਹੈ ਫਿਕਸ਼ਨ ਦੇ ਛਪਣ 'ਚ। ਜੀ ਜੀ ਰੀਡਰਸ਼ਿਪ ਵੀ ਮੌਜੂਦ ਹੈ। ਦੂਸਰਾ ਹੈ ਕਿ ਦੋ ਗੱਲਾਂ ਮੈਂ ਕਰਨਾ ਚਾਹੁੰਦਾ ਫਿਰ ਮੈਂ ਚਾਹੁੰਦਾ ਕਿ ਬੁਨਿਆਦੀ ਚੂੰਕਿ ਭੱਟ ਸਾਹਿਬ ਦਾ ਪ੍ਰੋਗਰਾਮ ਹੈ ਤੇ ਉਹਦੇ ਤੇ ਉਹਨਾਂ ਨਾਲ ਗੱਲ ਹੋਣੀ ਚਾਹੀਦੀ ਹੈ। ਜੀ ਇੱਕ ਤੇ ਹੈ ਕਿ ਮੈਂ ਪੜ੍ਹਾਉਣਾ ਜਿਹੜੀ ਯੂਨੀਵਰਸਿਟੀ 'ਚ ਉਹ ਸਾਊਥ ਏਸ਼ੀਆ ਦੀ ਨਹੀਂ ਬਲਕਿ ਪਾਕਿਸਤਾਨ ਦੀ ਤੇ ਹੈ ਹੀ ਲੇਕਿਨ ਸਾਊਥ ਏਸ਼ੀਆ ਦੀ ਵੀ ਬਹੁਤ ਅਹਿਮ ਯੂਨੀਵਰਸਿਟੀ ਦੇ ਵਿੱਚੋਂ ਇੱਕ ਹੈ ਲੰਬਸ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਸ। ਜੀ ਜੀ ਉਹਦੇ ਵਿੱਚ ਇੱਕ ਗੁਰਮਾਨੀ ਸੈਂਟਰ ਹੈ ਜਿਹਦੇ 'ਚ ਅਸੀਂ ਪਾਕਿਸਤਾਨੀ ਜੀ ਜਿਹਨੂੰ ਅਸੀਂ ਕੌਮੀ ਕਵਾਂਗੇ ਰੀਜਨਲ ਜਾਂ ਇਲਾਕਾਈ ਨਹੀਂ ਕਵਾਂਗੇ ਜ਼ਬਾਨਾਂ ਪੜ੍ਹਾਉਂਦੇ ਹਾਂ ਜੀ ਔਰ 2 ਸੈਕਸ਼ਨ ਹੁੰਦੇ ਨੇ ਮੇਰੇ ਪੰਜਾਬੀ ਦੇ ਜੀ ਔਰ 25-25 ਦੀ ਕੈਪ ਹੁੰਦੀ ਹੈ ਜੀ। ਤੁਸੀਂ ਯਕੀਨ ਕਰੋਗੇ ਕਿ ਹੁਣ ਸਮਰ ਸ਼ੁਰੂ ਹੋਣਾ ਹੈ ਸਾਡਾ 10 ਜੂਨ ਤੋਂ ਜੀ ਉਸ ਤੋਂ ਬਾਅਦ ਫਿਰ ਜ਼ਾਹਿਰ ਫਾਲ ਸ਼ੁਰੂ ਹੁੰਦਾ ਹੈ ਤੇ 25 ਬੱਚੇ ਜਿਹੜੇ ਨੇ ਇੱਕ ਤੋਂ ਅੱਧੇ ਘੰਟੇ 'ਚ ਇਨਰੋਲਮੈਂਟ ਕਰਵਾਉਂਦੇ ਨੇ। ਉਸ ਤੋਂ ਬਾਅਦ ਫੋਰਸ ਇਨਰੋਲਮੈਂਟ ਦੀਆਂ ਮੈਨੂੰ ਈਮੇਲਸ ਆਉਂਦੀਆਂ ਨੇ ਜਿਹੜੀ ਸਭ ਤੋਂ ਅੱਛੀ ਯੂਨੀਵਰਸਿਟੀ ਹੈ ਔਰ ਜਿਹਦੇ ਬਾਰੇ ਤਸੱਵਰ ਹੈ ਕਿ ਪੰਜਾਬੀ ਤੇ ਕੀ ਉਰਦੂ ਵੀ ਸ਼ਾਇਦ ਉੱਥੇ ਪੜ੍ਹੀ ਨਹੀਂ ਜਾਂਦੀ ਹੋਏਗੀ। ਦੂਸਰੀ ਜਿਹੜੀ ਅਹਿਮ ਤਰੀਨ ਮਿਸਾਲ ਹੈ ਉਹ ਇਹ ਹੈ ਕਿ ਅਸੀਂ ਇੱਕ ਹਫ਼ਤੇ ਦੀ ਭੱਟ ਸਾਹਿਬ ਨੂੰ ਮੈਂ ਵੀ ਗੁਜ਼ਾਰਿਸ਼ ਕੀਤੀ ਇਹਨਾਂ ਨੇ ਵੀ ਸਮਝਿਆ ਕਿ ਜੀ ਸਾਨੂੰ ਜ਼ਰਾ ਥੋੜ੍ਹਾ ਜਿਹਾ ਮੁਤਹਰਕ ਹੋਣਾ ਚਾਹੀਦਾ ਔਰ ਜੇ ਪੰਜਾਬ ਵਿੱਚ ਵੀ ਜਾਣਾ ਚਾਹੀਦਾ। ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਆਪਣੇ ਉਹ ਬਣਾਏ ਸ਼ੀਲਡਾਂ ਬਣਾਈਆਂ ਸਰਟੀਫਿਕੇਟਸ ਬਣਾਏ ਔਰ ਦੋਸਤਾਂ ਨੂੰ ਇੱਥੇ ਕਹਿ ਦਿੱਤਾ ਕਿ ਅਸੀਂ ਆ ਰਹੇ ਹਾਂ ਤੇ ਅਸੀਂ ਇੱਕ ਕਾਨਫਰੰਸ ਕਰਨੀ ਹੈ। ਜੀ ਜੀ ਸੋ ਮੈਨਚੈਸਟਰ ਦੇ ਵਿੱਚ 30 ਮਈ ਨੂੰ ਜਿਹੜੀ ਕਾਨਫਰੰਸ ਯਕੀਨ ਕਰੋ ਕਿ ਇੱਕ ਹਾਲ ਫੁੱਲ ਸੀ ਲੋਕ ਖੜੇ ਹੋਏ ਸਨ ਔਰ ਬਹੁਤ ਅਹਿਮ ਮੁੱਦਿਆਂ ਤੇ ਬਹੁਤ ਅਹਿਮ ਇਸ਼ੂਜ਼ ਤੇ ਜਿਹੜਾ ਹੈ ਉਹਦੇ 'ਚ 4 ਸੈਸ਼ਨ ਅਸੀਂ ਕੀਤੇ ਔਰ ਬਹੁਤ ਸੋ ਇੱਕ ਜਿਹੜੀ ਚੀਜ਼ ਹੈ ਨਾ ਮੇਰੇ ਖਿਆਲ ਹੈ ਉਹਦੇ 'ਚ ਬੜੋਤਰੀ ਹੋ ਰਹੀ ਹੈ। ਮੇਰੀ ਜਿਹੜੀ ਨਾਵਲ ਜਾਂ ਫਿਕਸ਼ਨ ਰਾਈਟਿੰਗ ਹੈ ਔਰ ਦੂਸਰੇ ਲੋਕਾਂ ਦੀ ਉਹਦੇ 'ਚ ਵੀ ਵਾਧਾ ਹੋ ਰਿਹਾ। ਜੀ ਜੀ ਤੇ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਕਾਫੀ ਜਿਹੜੀ ਹੈ ਇੰਪੋਰਟੈਂਟ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ ਕਿਉਂਕਿ ਸਾਡੇ ਕੋਲ ਅੱਜ ਦੋਨੇ ਮਹਿਮਾਨ ਆਏ ਹੋਏ ਨੇ ਸੋ ਆਪਾਂ ਜਿਹੜੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਤੇ ਹੁਣ ਥੋੜ੍ਹੇ ਜਿਹੇ ਸੁਣਦੇ ਹਾਂ ਕਮਰਸ਼ੀਅਲ ਸੁਨੇਹੇ ਤੇ ਇਸ ਤੋਂ ਬਾਅਦ ਆਪਾਂ ਜ਼ਾਹਿਦ ਸਾਹਿਬ ਨਾਲ ਤੇ ਮੁਦੱਸਰ ਸਾਹਿਬ ਨਾਲ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਿਉਂਕਿ ਗੱਲਾਂ ਬਹੁਤ ਵਧੀਆ ਨੇ ਤੇ ਗੱਲਾਂ ਬਹੁਤ ਜ਼ਰੂਰੀ ਵੀ ਨੇ ਕਿਉਂਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਜੇ ਅਸੀਂ ਨਹੀਂ ਕਰਾਂਗੇ ਪੰਜਾਬੀ ਇਕੱਠੇ ਬੈਠ ਕੇ ਤੇ ਫਿਰ ਹੋਰ ਕੌਣ ਕਰੇਗਾ ਤੇ ਗੱਲਾਂ ਬਾਤਾਂ ਜ਼ਰੂਰ ਤੁਸੀਂ ਸਾਡਾ ਸਾਥ ਦੇਣਾ ਤੇ ਇਨ ਦ ਮੀਨ ਟਾਈਮ ਆ ਜਾਓ ਥੋੜ੍ਹੇ ਜਿਹੇ ਆਪਾਂ ਕਮਰਸ਼ੀਅਲ ਸੁਨੇਹੇ ਸੁਣ ਲਈਏ। ਤੁਸੀਂ ਸੁਣ ਰਹੇ ਹੋ ਪੰਜਾਂ ਦਰਿਆਵਾਂ ਦੀ ਆਵਾਜ਼ ਦੇਸੀ ਰੇਡੀਓ 1602 AM ਤੇ ਪ੍ਰੋਗਰਾਮ ਚੱਲ ਰਿਹਾ ਭੰਗੜਾ ਰੋਡ ਸ਼ੋਅ ਜਸ ਦੇ ਨਾਲ ਤੇ ਦੋਸਤੋ ਅੱਜ ਭੰਗੜੇ ਦਾ ਗੱਲਾਂ ਬਾਤਾਂ ਘੱਟ ਹੋ ਰਹੀਆਂ ਤੇ ਪੰਜਾਬ ਤੇ ਪੰਜਾਬੀ ਤੇ ਜ਼ਿਆਦਾ ਗੱਲਾਂ ਬਾਤਾਂ ਹੋ ਰਹੀਆਂ ਨੇ। ਅੱਜ ਸਾਡੇ ਕੋਲੇ ਬਹੁਤ ਹੀ ਪਿਆਰੇ ਮਹਿਮਾਨ ਆਏ ਹੋਏ ਨੇ ਲਹਿੰਦੇ ਪੰਜਾਬ ਤੋਂ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਸਾਹਿਬ ਜੀ ਆਪਾਂ ਗੱਲਬਾਤ ਕਰ ਰਹੇ ਸੀ ਕਿ ਪੰਜਾਬੀ ਕਿਤਾਬਾਂ ਬਾਰੇ ਤੇ ਉਹ ਜਿਹੜੀਆਂ ਛਪਦੀਆਂ ਨੇ ਬਹੁਤ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਹਜੇ ਵੀ ਛਪਦੀਆਂ ਨੇ ਹਾਲਾਂਕਿ ਬਹੁਤ ਸਾਰਾ ਕੁਝ ਡਿਜੀਟਲ ਹੋ ਗਿਆ ਕਿ ਮੇਰਾ ਸਵਾਲ ਸੀਗਾ ਕਿ ਅਸੀਂ ਕਿਸ ਤਰ੍ਹਾਂ ਤੁਹਾਡੀਆਂ ਕਿਤਾਬਾਂ ਪੜ੍ਹ ਸਕਦੇ ਹਾਂ ਕਿਉਂਕਿ ਸਾਡੀ ਜਿਹੜੀ ਬੋਲੀ ਤਾਂ ਇੱਕ ਹੈ ਪਰ ਸਾਡੀਆਂ ਲਿਪੀਆਂ 2 ਨੇ ਕਿ ਇਸ ਤਰ੍ਹਾਂ ਹੈ ਕਿ ਤੁਸੀਂ ਜਿਹੜੀਆਂ ਤੁਹਾਡਾ ਸਾਹਿਤ ਹੈ ਉਹ ਸਾਡੇ ਵਾਲੀ ਮਾਂ ਬੋਲੀ ਜਿਹੜੀ ਸਾਡੀ ਪੰਜਾਬੀ ਗੁਰਮੁਖੀ ਹੈ ਉਹਦੇ ਵਿੱਚ ਛਾਪ ਰਹੇ ਹੋ ਜਾਂ ਜਿਹੜਾ ਸਾਡੇ ਪਾਸੇ ਦਾ ਇਤਿਹਾਸ ਜਿਹੜਾ ਸਾਹਿਤ ਹੈ ਉਸ ਨੂੰ
ਜਿਹੜੀ ਸ਼ਾਹਮੁਖੀ ਪੰਜਾਬੀ ਹੈ ਉਹਦੇ ਵਿੱਚ ਛਪ ਰਿਹਾ, ਇਸ ਤਰ੍ਹਾਂ ਦਾ ਕੋਈ ਕੰਮ ਹੋ ਰਿਹਾ ਹੈ? ਜਸ ਜੀ, ਮਸਲਾ ਹੈ, ਤੁਸੀਂ ਦੇਖੋ ਨਾ ਥੋੜ੍ਹਾ ਜਿਹਾ ਸਾਨੂੰ ਪਿੱਛੇ ਮੁੜ ਕੇ ਅਸੀਂ ਵੇਖੀਏ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਜਿਹੜੀਆਂ ਸਾਰੀਆਂ ਸਾਡੀਆਂ ਫੋਕ ਟੇਲਸ ਨੇ, ਜੀ ਜੀ, ਜਿਹੜੀਆਂ ਇਸ਼ਕੀਆ ਦਾਸਤਾਨਾਂ ਨੇ, ਉਹਦੇ ਸਾਰੇ ਕਰੈਕਟਰ ਜਿਹੜੇ ਨੇ ਮੁਸਲਮਾਨਾਂ ਦੇ ਨੇ ਜੀ, ਲੇਕਿਨ ਉਹਦੇ ਤੇ ਜ਼ਿਆਦਾ ਕੰਮ, ਮਸਲਨ ਮੈਂ ਅਗਰ ਮਿਰਜ਼ਾ ਸੁਣਨਾ ਚਾਹਾਂ ਜੀ, ਤੇ ਮੈਨੂੰ ਇਸ ਵੇਲੇ ਅਵੇਲੇਬਲ ਹੈ ਕੋਈ ਮਸ਼ਰਕੀ ਪੰਜਾਬ ਦੀ ਆਵਾਜ਼, ਔਰ ਬੜੀ ਧੂਮ ਧੜਕੇ ਦੇ ਨਾਲ ਉਹ ਗਾ ਰਹੀ ਹੁੰਦੀ ਹੈ। ਜੀ ਜੀ, ਸੋ ਸਾਡਾ ਇਹ ਇੱਕ ਹੈਰੀਟੇਜ ਸੀ ਮੁਸ਼ਤਰਕਾ, ਜਿਹੜਾ ਅੱਗੇ ਚੱਲਣਾ ਚਾਹੀਦਾ ਸੀ ਇਕੱਠੇ। ਜੀ ਜੀ, ਲੇਕਿਨ ਜ਼ਾਹਿਰ ਉਹਦੇ 'ਚ ਪਾੜ ਪਿਆ। ਉਹਦਾ ਹੱਲ 2-3 ਹੱਲ ਨੇ। ਜੀ ਜੀ, ਮਿਸਾਲ ਦੇ ਤੌਰ ਤੇ ਮੈਂ ਸਮਝਣਾ ਕਿ ਇੱਕ ਤੇ ਸਾਡੀ MA ਲੈਵਲ ਤੇ ਜਿਹੜੀਆਂ ਪਾਕਿਸਤਾਨੀ ਪੰਜਾਬ ਦੀਆਂ ਯੂਨੀਵਰਸਿਟੀਜ਼ ਜਾਂ ਕਾਲਜਿਸ ਨੇ, ਜਾਂ ਉਹਨਾਂ ਨੂੰ ਮੇਰੇ ਖਿਆਲ ਕਿ ਇੱਕ ਪਰਚਾ ਜ਼ਰੂਰ ਗੁਰਮੁਖੀ ਲੈਂਗੁਏਜ ਸਿੱਖਣ ਦਾ, ਸਕ੍ਰਿਪਟ ਲੈਂਗੁਏਜ ਤਾਂ ਨਹੀਂ ਹੈ ਨਾ, ਸਕ੍ਰਿਪਟ ਹੈ, ਸੋ ਸਕ੍ਰਿਪਟ ਸਿੱਖਣ ਦਾ ਇੱਕ ਹੋਣਾ ਚਾਹੀਦਾ। ਇਸੇ ਤਰ੍ਹਾਂ ਮੇਰੇ ਖਿਆਲ ਹੈ ਕਿ ਮਸ਼ਰਕੀ ਪੰਜਾਬ ਵਿੱਚ ਸ਼ਾਹਮੁਖੀ ਸਿੱਖਣ ਦੀਆਂ ਕਲਾਸਾਂ ਜਾਂ ਉਹਦੇ ਤੇ ਕੰਮ ਹੁੰਦਾ ਹੈ। ਜੀ ਜੀ, ਸੋ ਔਰ ਮੇਰਾ ਆਪਣਾ ਤਜਰਬਾ ਹੈ ਕਿ ਸਾਡੇ ਇੱਕ ਬਹੁਤ ਸੀਨੀਅਰ ਰਿਸਰਚ ਸਕਾਲਰ ਸਨ, ਪੰਜਾਬੀ ਅਦਬੀ ਬੋਰਡ ਵਿੱਚ ਮੈਂ ਕੰਮ ਕਰਦਾ ਸੀ, ਜੀ ਜੀ, ਆਸਿਫ ਖਾਨ ਸਾਹਿਬ, ਉਹਨਾਂ ਨੇ ਲੈਂਗੁਏਜ ਤੇ ਔਰ ਹਿਸਟਰੀ ਤੇ ਬਹੁਤ ਕੰਮ ਕੀਤਾ ਜੀ। ਤੇ ਮੈਂ ਉਹਨਾਂ ਨੂੰ ਜਦੋਂ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਜੀ ਮੈਂ ਚਾਹੁੰਦਾ, ਕਿਉਂਕਿ ਬਹੁਤ ਸਾਰਾ ਜਿਹੜਾ ਲਿਟਰੇਚਰ ਹੈ ਉਹ ਤੇ ਗੁਰਮੁਖੀ 'ਚ ਹੈ, ਔਰ ਮੇਰੇ ਕੋਲ ਬਹੁਤ ਸਾਰੇ ਰਿਸਰਚ ਜਰਨਲ ਮੌਜੂਦ ਸਨ, ਖੋਜ ਦਾ, ਪਰਖ ਦਾ, ਜੀ ਜੀ, ਤੇ ਨਵੇਂ ਵੀ ਛਪ ਕੇ ਜਿਹੜੇ ਆ ਰਹੇ ਸਨ ਉਹ ਵੀ ਆਉਂਦੇ ਸਨ। ਤੇ ਉਹਨਾਂ ਨੇ ਕਿਹਾ ਇਹ ਵੀ ਕਿਹੜੀ ਗੱਲ ਹੈ, ਤੇ ਉਹਨਾਂ ਨੇ ਕੋਈ 3-4 ਘੰਟੇ 'ਚ ਮੈਨੂੰ ਗੁਰਮੁਖੀ ਸਿਖਾ ਦਿੱਤੀ, ਜਿਹੜੀ ਲਿਪੀ ਹੈਗੀ। ਜੀ ਜੀ, ਸੋ ਹੁਣ ਮੈਂ ਪੜ੍ਹ ਲੈਣਾ, ਕਦੀ ਉਹ ਫਿਰ ਜ਼ਿਆਦਾ ਜ਼ਰੂਰਤ ਨਹੀਂ ਪਈ ਤੇ ਲਿਖਣ ਦਾ ਨਹੀਂ, ਲੇਕਿਨ ਮੇਰੇ ਖਿਆਲ ਇਹ ਮਸਲਾ ਨਹੀਂ। ਪਰ ਮੈਂ ਜਿਹੜਾ ਹੈ ਆਪਣੇ ਯੂਨੀਵਰਸਿਟੀ ਦੇ ਅੰਦਰ, ਕਿਉਂਕਿ ਪੰਜਾਬੀ ਪੜ੍ਹਾਉਣਾ ਔਰ ਉਹ ਲੈਂਗੁਏਜ ਵੀ ਹੈ, ਲਿਟਰੇਚਰ ਹਿਸਟਰੀ ਵੀ ਹੁੰਦੀ ਹੈ, ਤੇ ਮੈਨੂੰ ਉਹਨਾਂ ਨੇ 2019 ਵਿੱਚ ਉੱਥੇ ਮੈਡੀਸਨ ਅਮਰੀਕਾ ਵਿੱਚ ਇੱਕ ਸਾਊਥ ਏਸ਼ੀਅਨ ਲੈਂਗੁਏਜਸ ਦਾ ਇੱਕ ਸੈਂਟਰ ਹੈ, ਉੱਥੇ ਭੇਜਿਆ ਕਿ ਕਿਸੇ ਵੀ ਨਿਸਾਬ ਨੂੰ ਡਿਵੈਲਪ ਕਿਸ ਤਰ੍ਹਾਂ ਕਰਨਾ ਹੈ ਜੀ। ਤੋ ਸੋ ਮੈਂ ਜਿਹੜਾ ਇੱਕ ਕੋਰਸ ਬਣਾਇਆ ਹੈ, ਉਹ ਕਿਉਂਕਿ ਕੋਰਸਿਸ ਵੀ ਅਵੇਲੇਬਲ ਨਹੀਂ ਨੇ ਪੰਜਾਬੀ ਪੜ੍ਹਾਉਣ ਦੇ ਪਾਕਿਸਤਾਨ ਦੇ ਵਿੱਚ, ਮਸ਼ਰਕੀ ਪੰਜਾਬ ਵਿੱਚ ਮੌਜੂਦ ਨੇ, ਤੇ ਉਹ ਜਿਹੜਾ ਮੈਂ ਬੇਸਿਕ ਜਿਹੜਾ ਇੱਕ ਲੈਂਗੁਏਜ ਦਾ ਕੋਰਸ ਹੈ ਉਹਦੇ ਵਿੱਚ ਮੈਂ ਪੰਜਾਬੀ, ਹਾਲਾਂਕਿ ਉਹਦੇ 'ਚ ਥੋੜ੍ਹਾ ਜਿਹਾ ਉਹਨੂੰ ਬਿਹਤਰ ਕਰਨ ਲਈ ਇਹ ਵੀ ਕਰਨਾ ਚਾਹੀਦਾ, ਪਰ ਉਹਦੇ 'ਚ ਰੋਮਨ ਸਕ੍ਰਿਪਟ, ਰੋਮਨ, ਅੰਗਰੇਜ਼ੀ, ਉਰਦੂ ਔਰ ਪੰਜਾਬੀ, 4 ਲੈਂਗੁਏਜਸ ਜਾਂ 4 ਸਕ੍ਰਿਪਟ ਜਿਹੜੇ ਮੈਂ ਵਰਤੇ ਨੇ ਉਹਦੇ 'ਚ। ਤੇ ਉਹਦੇ 'ਚ ਅਗਰ ਗੁਰਮੁਖੀ ਦਾ ਅਸੀਂ ਐਡ ਕਰ ਲਈਏ ਤੇ ਇੰਟਰਨੈਸ਼ਨਲੀ ਕੋਈ ਵੀ ਬੱਚਾ ਅਗਰ ਉਹ ਸਿੱਖਣਾ ਚਾਹਵੇ, ਉਹ ਪੜ੍ਹਨਾ ਚਾਹਵੇ, ਉਹਦੇ ਬਾਰੇ ਜਾਣਨਾ ਚਾਹਵੇ, ਤੇ ਸਿਰਫ ਉਹ ਇੱਕ ਕੋਰਸ ਪੜ੍ਹ ਕੇ ਤੇ ਉਹ ਸਾਰਾ ਸਿੱਖ ਸਕਦਾ, ਔਰ ਉਹ ਸਿਰਫ 28 ਲੈਸਨਸ ਨੇ। ਥੈਂਕ ਯੂ ਜੀ। ਇਹਦੇ ਇਲਾਵਾ ਨਾਲ ਅਸੀਂ ਜਿਹੜਾ ਕੋਸ਼ਿਸ਼ ਕੀਤੀ ਹੈ, ਪਹਿਲੀ ਗੱਲ ਤੇ ਕਿ ਨਵੀਂ ਨਸਲ ਨੂੰ ਜੀ ਗੁਰਮੁਖੀ, ਸ਼ਾਹਮੁਖੀ ਨਾਲ ਗੁਰਮੁਖੀ ਤੋਂ ਅਵੇਅਰਨੈਸ ਵਾਸਤੇ ਮੈਂ ਕਿਹਾ ਦੱਸ ਕਲਾਸਾਂ ਸ਼ੁਰੂ ਕੀਤੀਆਂ ਨੇ ਜੀ, ਔਰ ਉਹ ਸੈਂਕੜੇ ਬੱਚੇ ਸਾਡੇ ਕੋਲ ਗੁਰਮੁਖੀ ਪੜ੍ਹ ਰਹੇ ਨੇ ਜੀ ਜੀ। ਇਹਦੇ ਨਾਲ ਅਸੀਂ ਭੁਲੇਖੇ 'ਚ ਹਫ਼ਤੇ 'ਚ ਇੱਕ ਦਫਾ ਇੱਕ ਸਫਾ ਜਿਹੜਾ ਹੈ ਉਹ ਗੁਰਮੁਖੀ ਦਿੰਦੇ ਹਾਂ ਜੀ। ਉਹਦੇ ਨਾਲ ਹੀ ਅਸੀਂ ਜਿਹੜੇ ਇੰਡੀਆ ਦੇ ਬੇਸ਼ੁਮਾਰ ਦਾਨਿਸ਼ਵਰਾਂ ਦੀਆਂ ਕਿਤਾਬਾਂ ਜੀ ਗੁਰਮੁਖੀ ਤੋਂ ਸ਼ਾਹਮੁਖੀ ਛਾਪੀਆਂ ਨੇ, ਹੁਣ ਤੱਕ 13-14 ਕਿਤਾਬਾਂ ਜਿਹੜੀਆਂ ਨੇ ਜੀ ਜੀ ਜੀ, ਉਹਦੀ ਉਲੱਥਾ ਕਰਕੇ ਜੀ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਦੇ ਜ਼ੇਰੇ ਇਤਮਾਮ ਅਸੀਂ ਉਹਨੂੰ ਗੁਰਮੁਖੀ ਸ਼ਾਹਮੁਖੀ ਛਾਪ ਚੁੱਕੇ ਹਾਂ। ਜੀ ਜੀ, ਸੋ ਇਹ ਅਮਲ ਜਾਰੀ ਹੈ। ਅਸੀਂ ਸਮਝਦੇ ਹਾਂ ਕਿ ਦੋਵੇਂ ਲਿਪੀਆਂ ਜ਼ਿੰਦਾ ਰਹਿਣੀਆਂ ਚਾਹੀਦੀਆਂ ਨੇ ਔਰ ਸਾਨੂੰ ਦੋਵਾਂ ਨੂੰ ਸਮਝਣ ਦੇ ਮੌਕੇ ਮੁਹੱਈਆ। ਬਿਲਕੁਲ ਜੀ, ਬਿਲਕੁਲ। ਤੇ ਇੱਕ ਜਿਹੜਾ ਮੇਰਾ ਅਗਲਾ ਸਵਾਲ ਹੈ ਜੀ, ਉਹ ਮੁਦੱਸਰ ਸਾਹਿਬ ਇਹੀ ਹੈ ਕਿ ਸਾਨੂੰ ਜਿਸ ਤਰ੍ਹਾਂ ਕਿਹਾ ਕਿ ਅਸੀਂ ਬੋਲੀ ਵੀ ਇਕੱਠੀ ਕਰ ਲਈ, ਅਸੀਂ ਲਿਪੀ ਵੀ ਇਕੱਠੀ ਕਰ ਲਈ, ਅਸੀਂ ਬਹੁਤ ਸਾਰਾ ਸਾਹਿਤ ਵੀ ਛਾਪ ਲਿਆ, ਤੇ ਪਰ ਜਿਹੜੀ ਸਾਡੀ ਅਗਲੀ ਨਸਲ ਆ, ਜਿਹੜੀ ਸਾਡੀ ਨਿਊ ਜਨਰੇਸ਼ਨ ਆ, ਉਹਨੂੰ ਆਪਾਂ ਕਿਸ ਤਰ੍ਹਾਂ ਨਾਲ ਜੋੜ ਕੇ ਰੱਖਣਾ, ਉਹਦੇ ਬਾਰੇ ਤੁਹਾਡੇ ਕੀ ਉਪਰਾਲੇ ਨੇ ਤੇ ਕੀ ਕੋਸ਼ਿਸ਼ਾਂ ਨੇ? ਉਹਦੇ ਵਾਸਤੇ ਸਾਡੇ ਪੰਜਾਬ ਵਿੱਚ ਥੋੜੀ ਜਿਹੀ ਕਸਮ ਪਰੂਸੀ ਸੀ ਜੀ, ਜਾਂ ਅਸੀਂ ਮਾਯੂਸ ਸਾਂ ਕਿ ਸਾਡੇ ਕੋਲ ਜ਼ਰੀਆ ਤਾਲੀਮ ਪੰਜਾਬੀ ਨਹੀਂ। ਜੀ ਜੀ, ਜਦੋਂ ਕੋਈ ਦੂਜੇ ਪਾਸੇ ਪੰਜਾਬੀ ਪੜ੍ਹੀ ਲਿਖੀ ਜਾਂਦੀ ਸੀ ਸਕੂਲਾਂ ਔਰ ਕਾਲਜਾਂ ਦੇ ਪੰਜਾਬੀ। ਜੀ ਜੀ, ਸਾਡੇ ਪੁਰਖਿਆਂ ਨੇ, ਸਾਡੇ ਵੱਡਿਆਂ ਨੇ ਤਵੀਲ ਅਰਸੇ ਤੋਂ ਕੋਸ਼ਿਸ਼ ਔਰ ਜੇਦ ਸ਼ੁਰੂ ਕੀਤੀ ਸੀ ਕਿ ਇਹਨੂੰ ਜ਼ਰੀਆ ਤਾਲੀਮ ਬਣਾਇਆ ਜਾਏ ਜੀ, ਤਾਂ ਕਿ ਨਵੀਂ ਨਸਲ ਪਹਿਲੀ ਤੋਂ ਲੈ ਕੇ 5ਵੀਂ ਤੱਕ ਕਮ ਅਜ਼ ਕਮ ਲਾਜ਼ਮੀ ਸਬਜੈਕਟ ਦੇ ਉੱਤੇ ਪੰਜਾਬੀ ਪੜ੍ਹੇਗੀ ਤੇ ਉਹ ਪੰਜਾਬੀ ਤੋਂ ਆਸ਼ਨਾ ਹੋਏਗੀ। ਅੱਛਾ, ਉਹਦੀ ਸਾਨੂੰ ਕੋਈ ਕਾਮਯਾਬੀ ਹੋਈ ਹੈ। ਜੀ ਜੀ, ਸਾਡੀ ਪੰਜਾਬ ਗੌਰਮੈਂਟ ਨੇ ਪਿਛਲੇ ਮਹੀਨੇ 'ਚ 26 ਤਾਰੀਖ ਨੂੰ ਅਸੈਂਬਲੀ 'ਚ ਇੱਕ ਬਿੱਲ ਪਾਸ ਕੀਤਾ ਹੈ ਜੀ ਕਿ ਪਹਿਲੀ ਤੋਂ 5ਵੀਂ ਤੱਕ ਪੰਜਾਬੀ ਜ਼ਬਾਨ ਲਾਜ਼ਮੀ ਕਰ। ਬਹੁਤ ਵਧੀਆ ਗੱਲ ਹੈ। ਅੱਛਾ, ਅਗਰ ਹੁਣ ਪਹਿਲੀ ਤੋਂ 5ਵੀਂ ਤੱਕ ਨਵੀਂ ਨਸਲ ਪੰਜਾਬੀ ਪੜ੍ਹਦੀ ਹੈ ਜੀ ਜੀ ਤੇ ਯਕੀਨਨ ਉਹ ਪੰਜਾਬੀ ਤੋਂ ਜਾਣੂ ਹੋਏਗੀ। ਬਿਲਕੁਲ, ਉਹ ਬਾਬਾ ਗੁਰੂ ਨਾਨਕ ਜੀ ਨੂੰ ਪੜ੍ਹ ਸਕਣਗੇ, ਬਾਬਾ ਫਰੀਦ ਨੂੰ ਪੜ੍ਹ ਸਕਣਗੇ, ਸੁਲਤਾਨ ਬਾਹੂ ਨੂੰ ਪੜ੍ਹ ਸਕਣਗੇ, ਮੀਆਂ ਮੁਹੰਮਦ ਬਖਸ਼ ਨੂੰ ਪੜ੍ਹ ਸਕਣਗੇ ਜੀ ਜੀ। ਔਰ ਯਕੀਨਨ ਇਹ ਪੰਜਾਬੀ ਦੀ ਤਰਵੀਜ ਵਾਸਤੇ ਜਾਂ ਪੰਜਾਬੀ ਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਚੰਗਾ ਕਦਮ ਹੋਏਗਾ ਜੀ ਜੀ। ਸੋ ਅਸੀਂ ਸਮਝਦੇ ਹਾਂ ਇਹਦੇ 'ਚ ਵੀ ਸਾਡੇ ਪੰਜਾਬੀ ਤਹਿਰੀਕ ਦੇ ਆਗੂਆਂ ਦਾ ਬਹੁਤ ਵੱਡਾ ਕਿਰਦਾਰ ਹੈ। ਬਿਲਕੁਲ, ਮੈਂ ਜ਼ਿਕਰ ਕਰ ਰਿਹਾ ਸਾਂ ਇਲਿਆਸ ਕੁਮਰ ਸਾਹਿਬ ਸਾਡੇ ਇਸ ਤਹਿਰੀਕ ਦੇ ਆਗੂ ਨੇ ਜੀ। ਉਹਨਾਂ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਜ਼ੁਬਾਨ ਵਾਸਤੇ ਲਾਈ ਹੈ ਔਰ ਇਹ ਸਾਰੀ ਜਿਹਦ ਨੂੰ
ਲੀਡ ਕਰ ਰਹੇ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਉਹੋ ਜਿਹੀ ਕਿਆਦਤ ਦੀ ਮੌਜੂਦਗੀ ਹੈ ਜੀ ਅਸੀਂ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਉਹ ਖਾਮੀਆਂ ਕੁਤਾਹੀਆਂ ਨੂੰ ਦੂਰ ਕਰਨ 'ਚ ਕਾਮਯਾਬ ਹੋਵਾਂਗੇ ਜਿਹਦੇ ਵਾਸਤੇ ਇੱਕ ਤਵੀਲ ਅਰਸੇ ਤੋਂ ਜੇਦ ਹੋ ਰਹੀ ਹੈ ਜੀ। ਕਿਉਂਕਿ ਕਈ ਵਾਰੀ ਸਾਡੇ ਕੋਲੇ ਬਹੁਤ, ਜਿਸ ਤਰ੍ਹਾਂ ਤੁਸੀਂ ਇਲਿਆਸ ਘੁੰਮਣ ਜੀ ਦਾ ਜ਼ਿਕਰ ਕੀਤਾ, ਹੁਣ ਤੁਹਾਨੂੰ ਲੋਕ ਜਾਣਦੇ ਨੇ, ਅਤੇ ਜ਼ਾਹਿਦ ਸਾਹਿਬ ਤੁਸੀਂ ਵੀ ਬਹੁਤ ਆਪਣੇ ਲੈਵਲ 'ਤੇ ਬੜਾ ਕੰਮ ਕਰ ਰਹੇ ਹੋ, ਅਤੇ ਹੁਣ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਵਿੱਚੋਂ ਕੌਣ ਹੈ ਜਿਨ੍ਹਾਂ ਵਿੱਚੋਂ ਤੁਸੀਂ ਇਲਿਆਸ ਘੁੰਮਣ ਦੇਖਦੇ ਹੋ ਜਾਂ ਤੁਸੀਂ ਉਹਨਾਂ ਦੇ ਵਿੱਚੋਂ ਮੁਦੱਸਰ ਇਕਬਾਲ ਦੇਖਦੇ ਹੋ, ਜਿਹੜੇ ਨਵੇਂ ਜਨਰੇਸ਼ਨ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਆ ਉਹਨਾਂ ਵਿੱਚੋਂ ਹੋਰ ਕੌਣ ਜਿਹੜੇ ਨਵੇਂ ਲੇਖਕ ਨੇ ਜਾਂ ਤੁਹਾਡੀ ਸੰਸਥਾ ਨਾਲ ਜਿਹੜੇ ਲੋਕੇ ਹੋਏ ਨੇ, ਇਹੋ ਜਿਹੇ ਕੋਈ ਨਾਂ ਸਾਨੂੰ ਸਾਂਝੇ ਕਰਨ? ਦੇਖੋ, ਕੋਈ ਇੱਕ ਨਾਂ ਨਹੀਂ ਹੈ, ਔਰ ਇੱਕ ਬੜੀ ਜ਼ਬਰਦਸਤ ਗੱਲ ਹੈ ਜੀ ਕਿ ਨਵੀਂ ਜਿਹੜੀ ਪੀੜ੍ਹੀ ਹੈ ਉਹ ਇੱਕ ਜਸਟ ਜਿਹੜੀ ਬੁਨਿਆਦੀ ਗੱਲ ਹੈ ਨਾ ਜੀ ਕਿ ਕਿਸੇ ਵੀ ਜ਼ਬਾਨ ਨੂੰ ਜ਼ਿੰਦਾ ਰੱਖਣਾ, ਬਾਕੀ ਰੱਖਣਾ, ਉਹਨੂੰ ਰਿਚ ਕਰਨਾ, ਉਹਨੂੰ ਦੁਨੀਆ ਤੱਕ ਫੈਲਾਣਾ, ਜਿਹੜਾ ਮਾਡਰਨ ਟੂਲ ਹੈ ਉਹ ਫਿਕਸ਼ਨ ਰਾਈਟਿੰਗ ਹੈ। ਫਿਕਸ਼ਨ ਰਾਈਟਿੰਗ ਦੁਨੀਆ ਦੇ ਸਭ ਤੋਂ ਬਿਹਤਰੀਨ ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ ਉਹ ਵੀ ਫਿਕਸ਼ਨ ਦੇ ਜ਼ਰੀਏ ਸਾਹਮਣੇ ਆਏ, ਲਾਤੀਨੀ ਅਮਰੀਕਾ ਦੇ, ਫਰਾਂਸ ਦੇ, ਹੋਰ ਰੂਸ ਦੇ। ਸੋ ਸਾਡੇ ਹਾਂ ਜਿਹੜੀ ਇੱਕ ਬਿਹਤਰ ਸੂਰਤ-ਹਾਲ ਆਈ ਹੈ ਨਾ ਕਿ ਪੂਰੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਿਆਂ ਔਰ ਕਸਬਿਆਂ ਤੱਕ ਟਿਪੀਕਲ ਕਿਸਮ ਦੇ ਰਵਾਇਤੀ ਮੁਸ਼ਾਇਰੇ ਹੁੰਦੇ ਨੇ, ਬਹੁਤ ਜ਼ਬਰਦਸਤ ਹੁੰਦੇ ਨੇ, ਜਿਹਦੇ ਵਿੱਚ ਕਿ ਫੋਕ ਪੋਇਟਰੀ, ਦੋੜਾ ਢੋਲਾ, ਮਾਈਆ ਟੱਪਾ ਬੋਲੀ ਕੀਤੀ ਜਾਂਦੀ, ਲੇਕਿਨ ਫਿਕਸ਼ਨ ਲਿਖਣ ਵਾਲਿਆਂ ਦੀ ਇੱਕ ਕਸੀਰ ਤਾਦਾਦ ਔਰ ਪੰਜਾਬ ਹਾਊਸ ਨੇ ਔਰ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਨੇ, ਜਿਸ ਤਰ੍ਹਾਂ ਕਿ ਭੱਟ ਸਾਹਿਬ ਨੇ ਕਿਹਾ, ਸੈਂਕੜਿਆਂ ਦੀ ਤਾਦਾਦ ਵਿੱਚ ਨੌਜਵਾਨ ਲੋਕਾਂ ਦੀਆਂ, ਹੁਣ ਤੁਹਾਡੇ ਪਿੱਛੇ ਵੀ ਉਹ ਆਏ ਹੋਣੇ ਨੇ, ਅਫਜ਼ਲ ਸਹਿਰ ਦਾ ਨਾਂ ਤੁਸੀਂ ਜਾਣ ਦੋਗੇ, ਸਾਬਰ ਅਲੀ ਸਾਬਰ ਹੈ, ਤਾਹਿਰਾ ਸਰਾ ਹੈ, ਇਹ ਮੇਨ ਨਾਂ ਨੇ ਜਿਹੜੇ ਲਾਹੌਰ ਜਾਂ ਸ਼ੇਖੂਪੁਰਾ ਇਹਨਾਂ ਇਲਾਕੇ। ਲੇਕਿਨ ਅਗਰ ਅੱਗੇ ਚਲੇ ਜਾਈਏ, ਸਾਡੇ ਉਹਨੇ ਬਹੁਤ ਅੱਛੇ ਇੱਕ ਪੋਇਟ ਸਨ ਤਜਮਲ ਕਲੀਮ ਸਾਹਿਬ, ਬਿਲਕੁਲ ਜੀ, ਪਿੱਛੇ ਜੇ ਫਿਰ ਬਾਬਾ ਨਜਮੀ ਸੀਨੀਅਰ ਹੋ ਗਏ ਨੇ। ਲੇਕਿਨ ਮੈਂ ਇੱਕ ਕੰਮ ਕਰ ਰਿਹਾ ਸੀ ਲਮਜ਼ ਵਾਸਤੇ ਕਿ ਅਸੀਂ ਇੱਕ ਯਾਨੀ ਇਨਸਾਈਕਲੋਪੀਡੀਆ ਤਿਆਰ ਕਰੀਏ ਪੰਜਾਬੀ ਪੋਇਟਰੀ ਜਦੀਦ ਦਾ, ਤੇ ਤੁਸੀਂ ਯਕੀਨ ਕਰੋਗੇ ਕਿ ਮੈਨੂੰ ਕੋਈ 700 ਤੋਂ 800 ਪੋਇਟਸ ਦੇ ਚੀਜ਼ਾਂ ਮਿਲੀਆਂ, 3-3 4-4, ਔਰ ਇਹ ਮੁਖਤਲਿਫ ਜਗ੍ਹਾ ਤੋਂ ਸਨ ਔਰ ਬਹੁਤ ਘੱਟ ਸਨ। ਇਹਦਾ ਮਤਲਬ ਹੈ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਲਿਖ ਰਹੇ ਨੇ, ਇਹਦੇ ਨਾਲ ਜੁੜੇ ਹੋਏ ਨੇ, ਔਰ ਨਵੀਂ ਪੀੜ੍ਹੀ ਜਿਹੜੀ ਹੈ ਉਹਦੇ 'ਚ ਇੱਕ ਮੁਸਬਤ ਔਰ ਪੋਜ਼ੀਟਿਵ ਚੀਜ਼ ਮੈਨੂੰ ਨਜ਼ਰ ਆ ਰਹੀ ਹੈ। ਔਰ ਇਹ ਜਿਹੜਾ ਕਿਹਾ ਜਾਂਦਾ ਨਾ ਕਿ ਪੰਜਾਬੀ ਤੇ ਜੀ ਬੋਲੀ ਨਹੀਂ ਜਾਂਦੀ, ਉਹਦਾ ਰਿਵਾਜ ਨਹੀਂ, ਉਹਦਾ ਟ੍ਰੈਂਡ ਨਹੀਂ ਹੈ, ਸਾਡੇ ਆ ਜਿਹੜੀ ਇੱਕ ਸੂਰਤ-ਹਾਲ ਪੈਦਾ ਹੋ ਰਹੀ ਹੈ ਉਹ ਇਹ ਹੈ ਕਿ ਜਾਂ ਅੰਗਰੇਜ਼ੀ ਰਹਿ ਰਹੀ ਹੈ ਜਾਂ ਪੰਜਾਬੀ ਰਹਿ ਰਹੀ ਹੈ, ਵਿੱਚੋਂ ਉਰਦੂ ਖਤਮ ਹੋ ਰਹੀ ਹੈ। ਔਰ ਇਹ ਹੋਣਾ ਹੀ ਸੀ, ਉਹਦੀ ਵਜ੍ਹਾ ਕਿ ਜਿਹੜੀ ਲੈਂਗੁਏਜ ਦੇ ਰੂਟਸ ਜਿਹੜੇ ਨੇ ਉਸ ਧਰਤੀ ਨਾਲ ਹੁੰਦੇ, ਬਿਲਕੁਲ ਜੀ, ਬਿਲਕੁਲ, ਬਹੁਤ ਘੱਟ ਰਹਿ ਜਾਂਦੇ। ਸੋ ਇਹ ਚੀਜ਼ ਜਿਹੜੀ ਹੈ ਉਹ ਬਹੁਤ ਵੱਧ ਰਹੀ ਹੈ ਔਰ ਬਹੁਤ ਪੋਜ਼ੀਟਿਵ ਗੱਲ ਹੈ, ਔਰ ਉਹਦੇ 'ਚ ਮੈਂ ਬਿਲਕੁਲ ਯਾਨੀ ਟ੍ਰਿਬਿਊਟ ਪੇਸ਼ ਕਰਾਂਗਾ। ਸਾਡੀ ਬਹੁਤ ਸੀਨੀਅਰਸ ਨੇ ਬਹੁਤ ਕੰਮ ਕੀਤਾ, ਪਾਕਿਸਤਾਨੀ ਪੰਜਾਬ ਵਿੱਚ ਕੰਮ ਕਰਨ ਦੀ ਜ਼ਰੂਰਤ ਸੀ, ਲੇਕਿਨ ਇਸ ਵਕਤ ਸਾਡੇ ਇਸ ਇੰਗਲਿਸਤਾਨ ਵਿੱਚ, ਇੰਗਲੈਂਡ ਵਿੱਚ ਵੀ, UK 'ਚ ਵੀ ਬਹੁਤ ਸਾਰੇ ਲੋਕ, ਕੱਲ੍ਹ ਇੱਕ ਬਹੁਤ ਅੱਛਾ ਪ੍ਰੋਗਰਾਮ ਹੋਇਆ ਜਿਹੜਾ ਸਾਡੀਆਂ ਬਹੁਤ ਉਮਦਾ ਸ਼ਾਇਰਾਂ ਨੇ, ਅਮਰੀਨ ਜ਼ਫਰ ਸਾਹਿਬਾ, ਉਹਨਾਂ ਨੇ ਅਰੇਂਜ ਕੀਤਾ, ਉਹਨਾਂ ਨੇ ਉਹਦੇ 'ਚ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਇੱਕ ਕਾਨਫਰੰਸ ਵੀ ਕਰਨਾ ਚਾਹੁੰਦੀਆਂ ਨੇ। ਤਾਂ ਉੱਥੇ ਜਿਹੜਾ ਭੱਟ ਸਾਹਿਬ, ਇਲਿਆਸ ਘੁੰਮਣ ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਨਾ ਸਿਰਫ ਹੈ ਕਿ ਮੀਡੀਆ ਉਸ ਦੇ ਨਾਲ, ਸੋਸ਼ਲ ਮੀਡੀਆ ਦੇ ਨਾਲ, ਅਖਬਾਰਾਂ ਦੇ ਨਾਲ ਜੁੜੇ ਨੇ, ਬਲਕਿ ਅਗਰ ਸਾਨੂੰ ਜ਼ਰੂਰਤ ਪਵੇ ਤੇ ਇਹ ਸੜਕਾਂ ਤੇ ਵੀ ਆ ਜਾਂਦੇ ਨੇ ਆਪਣੇ ਹਕੂਕ ਮਨਾਉਣ। ਜੀ ਬਹੁਤ ਤੁਸੀਂ ਵਧੀਆ ਆਪਣੇ ਵਿਚਾਰ ਦਿੱਤੇ ਨੇ ਮੁਦੱਸਰ ਇਕਬਾਲ ਭੱਟ ਸਾਹਿਬ। ਅਤੇ ਆਪਣੇ ਕੋਲ ਹੁਣ ਸਮਾਂ ਜਿਹੜਾ 5 ਮਿੰਟ ਦਾ ਹੋਰ ਰਹਿ ਗਿਆ, ਕਿਉਂਕਿ ਆਪਣੇ ਕੋਲ ਗੱਲਾਂ ਬਾਤਾਂ ਬਹੁਤ ਨੇ, ਅਤੇ ਆਪਾਂ ਜਿਹੜੀਆਂ ਮੁਦੱਸਰ ਸਾਹਿਬ, ਜਿਸ ਤਰ੍ਹਾਂ ਕਿ ਕਿਹਾ ਕਿ ਸਾਡੇ ਕੋਲ ਜਿਹੜੇ ਪੰਜਾਬ ਤੋਂ ਸ਼ਾਇਰ ਆਉਂਦੇ ਨੇ, ਤਾਹਿਰਾ ਸਰਾ ਜੀ ਦਾ ਤੁਸੀਂ ਨਾਂ ਲਿਆ, ਤਜਮਲ ਕਲੀਮ ਜੀ, ਉਹ ਅਤੇ ਹੋਰ ਜਿਹੜੇ ਇੱਥੇ ਆਉਂਦੇ ਰਹਿੰਦੇ ਨੇ, ਅਸੀਂ ਉਹਨਾਂ ਦੇ ਕਲਾਮ ਸੁਣਦੇ ਰਹਿੰਦੇ ਹਾਂ ਕਿ ਕਮਾਲ ਕਰਦੇ ਹੋ ਬਾਦਸ਼ਾਹ, ਮਰਨ ਤੋਂ ਡਰਦੇ ਹੋ ਬਾਦਸ਼ਾਹ ਹੈ, ਅਤੇ ਇਸ ਤਰ੍ਹਾਂ ਦੀ ਜਿਹੜੀ ਉਮਦਾ ਸ਼ਾਇਰੀ ਹੈ, ਅਤੇ ਉਹ ਅਸੀਂ, ਸਾਨੂੰ ਚਾਹੇ ਨਹੀਂ ਪੜ੍ਹਨੀ ਆਉਂਦੀ ਸ਼ਾਹਮੁਖੀ, ਪਰ ਜਦੋਂ ਅਸੀਂ ਸੁਣਦੇ ਹਾਂ ਸਾਨੂੰ ਓਨਾ ਹੀ ਉਹਦੇ 'ਚ ਸਵਾਲ ਹੁੰਦਾ ਕਿ ਸਾਡੇ ਜਿਹੜੀ ਮਨਾਂ ਦੇ ਵਿੱਚ ਉਹਨਾਂ ਫਨਕਾਰਾਂ ਦਾ ਸਤਿਕਾਰ ਓਨਾ ਹੀ ਹੁੰਦਾ, ਅਤੇ ਸਾਨੂੰ ਉਹਨਾਂ ਦੇ ਜਾਣ ਦਾ ਵੀ ਓਨਾ ਹੀ ਬਹੁਤ ਦੁੱਖ ਹੁੰਦਾ। ਅਤੇ ਮੁਦੱਸਰ ਸਾਹਿਬ, ਤੁਸੀਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਬਹੁਤ ਕੰਮ ਹੋ ਰਿਹਾ, ਅਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਜੁੜੇ ਹੋ, ਅਤੇ ਆਪਾਂ ਉੱਥੋਂ ਜਿਹੜੀ ਗੱਲ ਲਿਆਂਦੀ ਸੀ ਨੈਕਸਟ ਜਨਰੇਸ਼ਨ ਤੱਕ, ਅਤੇ ਇਹ ਜਿਹੜੀ ਧਰਤੀ ਹੈ ਇੰਗਲੈਂਡ ਦੀ, ਹਾਲਾਂਕਿ ਇੱਥੇ ਦੋਵੇਂ ਪੰਜਾਬਾਂ ਦੇ ਲੋਕ ਇਕੱਠੇ ਬੈਠ ਕੇ ਗੱਲਬਾਤ ਕਰ ਸਕਦੇ ਨੇ, ਅਤੇ ਇੱਥੋਂ ਦਾ ਜਿਹੜਾ ਤੁਹਾਨੂੰ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਲੱਗਦਾ? ਤੀਜੇ ਪੰਜਾਬ ਬਹੁਤ ਖੂਬਸੂਰਤ ਮਾਹੌਲ ਹੈ। ਮੈਂ ਤੁਹਾਨੂੰ ਅਰਜ਼ ਕੀਤਾ ਹੈ ਕਿ ਮੈਂ 3 ਦਿਨ ਦੇ ਨੋਟਿਸ ਤੇ ਇੱਥੇ ਕਾਨਫਰੰਸ ਦਾ ਅਰੇਂਜ ਕੀਤਾ ਮੈਨਚੈਸਟਰ 'ਚ। ਇਤਫਾਕਨ ਮੇਰਾ ਤਾਂ ਜ਼ਾਹਿਰ ਸਾਹਿਬ ਦਾ ਪ੍ਰੋਗਰਾਮ ਬਣਿਆ ਕਿ ਅਸੀਂ ਫੌਰੀ ਤੌਰ 'ਤੇ ਲੰਦਨ ਇੱਕ ਚੱਕਰ ਲਾ ਆਈਏ। ਅਸੀਂ 3 ਦਿਨ ਦੇ ਨੋਟਿਸ ਤੇ ਇੱਥੇ ਆਏ, ਇੱਥੇ ਆ ਕੇ ਹਾਲ ਬੁੱਕ ਕਰਾਇਆ ਔਰ ਸੋਸ਼ਲ ਮੀਡੀਆ ਤੇ ਦੋਸਤਾਂ ਨੇ ਇਨਫਾਰਮ ਕੀਤਾ। ਤੁਸੀਂ ਹੈਰਾਨ ਹੋਵੋਗੇ ਕਿ 250 ਤੋਂ ਜ਼ਾਇਦ ਲੋਕ ਉਸ ਕਾਨਫਰੰਸ ਸ਼ਾਮਲ ਹੋਏ, ਔਰ ਜਿਹਦੇ
ਪੰਜਾਬੀ ਕਮਿਟਡ ਲੋਕਾਂ ਦੀ ਵੱਡੀ ਤਾਦਾਦ ਸੀ ਜੀ ਜੀ 40-50 ਐਸੇ ਲੋਕ ਮੌਜੂਦ ਸਨ ਜਿਹਨਾਂ ਪੰਜਾਬੀ ਦੇ ਹਵਾਲੇ ਨਾਲ ਮੁਕਾਲੇ ਪੜ੍ਹੇ, ਸ਼ਾਇਰੀ ਕੀਤੀ ਔਰ ਗੱਲਬਾਤ ਕੀਤੀ। ਜੀ ਜੀ ਤੇ ਮੈਂ ਤਾਂ ਸਮਝਦਾ ਕਿ ਤੀਜਾ ਪੰਜਾਬ ਜਿਹੜਾ ਉਹ ਪੰਜਾਬੀ ਦੀ ਪ੍ਰਮੋਸ਼ਨ ਔਰ ਪੰਜਾਬੀ ਦੀ ਬੜੋਤਰੀ ਲਈ ਵੀ ਵੱਡਾ ਕਿਰਦਾਰ ਅਦਾ ਕਰ ਰਿਹਾ ਜੀ ਜੀ ਔਰ ਅਸੀਂ ਲੈਂਦਾ ਚੜ੍ਹਦੇ ਪੰਜਾਬ ਤੋਂ ਵੱਧ ਕੇ ਜੀ ਤੀਜੇ ਪੰਜਾਬ 'ਚ ਵੀ ਇਸ ਗੱਲ ਦੀ ਲੋੜ ਹੈ ਕਿ ਇੱਥੇ ਲੋਕਾਂ ਨੂੰ ਅਵੇਅਰ ਕਰੀਏ ਕਿ ਉਹ ਆਪਣੀ ਨਵੀਂ ਨਸਲ ਨੂੰ ਪੰਜਾਬੀ ਬੋਲਣਾ ਆਖਣ, ਪੰਜਾਬੀ ਪੜ੍ਹਾਉਣ ਔਰ ਪੰਜਾਬੀ ਬੋਲਣ ਦੀ ਜਾਚ ਦੱਸਣ, ਤਾਂ ਕਿ ਤੀਜਾ ਪੰਜਾਬ ਪੰਜਾਬੀ ਤੋਂ ਵਾਂਝਿਆ ਨਾ ਜਾਏ। ਬਿਲਕੁਲ ਜੀ, ਕਿਉਂਕਿ ਕੋਸ਼ਿਸ਼ ਬਹੁਤ ਜ਼ਰੂਰੀ ਹੈ ਤੇ ਬਹੁਤ ਤੁਸੀਂ ਸਿਆਣੀ ਗੱਲ ਕੀਤੀ ਹੈ ਮੁਦੱਸਿਰ ਸਾਹਿਬ। ਤੇ ਆਪਣੇ ਜਿਹੜੇ ਜਿੰਨੇ ਵੀ ਪੰਜਾਬੀ ਸਾਡੇ ਰੇਡੀਓ ਸੁਣਦੇ ਨੇ, ਸਾਡੇ ਕੋਲੇ ਵੀ ਅਸੀਂ ਕਿਉਂਕਿ ਦੋਨੇ ਤਰ੍ਹਾਂ ਦੇ ਪੰਜਾਬਾਂ ਦੇ ਜਿਹੜੇ ਆਰਟਿਸਟ ਹੈ ਉਹਨਾਂ ਦੇ ਅਸੀਂ ਕਲਾਮ ਸੁਣਾਉਂਦੇ ਰਹੇ, ਗੀਤ ਸੁਣਾਉਂਦੇ ਰਹਿੰਦੇ ਹਾਂ, ਚਾਹੇ ਸਵੇਰੇ ਕਵਾਲੀਆਂ ਦਾ ਪ੍ਰੋਗਰਾਮ ਹੋਵੇ, ਚਾਹੇ ਸ਼ਾਮ ਦਾ, ਹੁਣ ਚਾਹੇ ਭੰਗੜਾ ਰੋਡ ਸ਼ੋ ਹੋਵੇ, ਸਾਡੇ ਇੱਥੇ ਦੋਨੇ ਪੰਜਾਬਾਂ ਦੇ ਜਿਹੜੇ ਗੀਤ ਵੱਜਦੇ ਨੇ, ਲੋਕ ਜੁੜਦੇ ਨੇ ਤੇ ਇਹ ਬਹੁਤ ਵਧੀਆ ਗੱਲ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਧਰਤੀ ਉਹ ਹੈ ਕਿ ਜਿੱਥੇ ਅਸੀਂ ਚਲੋ ਕਿਸੇ ਬਿਨਾਂ ਕੌਨਫਲਿਕਟ ਤੋਂ ਅਸੀਂ ਇੱਕ ਦੂਜੇ ਨੂੰ ਮਿਲ ਸਕਦੇ ਹਾਂ, ਜੱਫੀਆਂ ਪਾ ਸਕਦੇ ਹਾਂ, ਬੈਠ ਕੇ ਗੱਲਬਾਤ ਕਰ ਸਕਦੇ ਹਾਂ, ਗੁੱਸੇ ਗਿਲੇ ਉਹ ਵੀ ਕਰ ਸਕਦੇ ਹਾਂ ਤੇ ਸਾਹਿਤ ਸਾਂਝਾ ਕਰ ਸਕਦੇ ਹਾਂ, ਇੱਕ ਦੂਜੇ ਦਾ ਸਾਹਿਤ ਸੁਣ ਸਕਦੇ ਹਾਂ। ਤੇ ਇਹ ਵੀ ਸਾਡਾ ਜਿਹੜਾ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਸਾਡਾ ਤੀਜਾ ਪੰਜਾਬ ਹੈ, ਕਿਉਂਕਿ ਤੇ ਇੱਥੇ ਅਸੀਂ ਬੈਠ ਕੇ ਆਰਾਮ ਨਾਲ ਬਿਨਾਂ ਕਿਸੇ ਪੋਲੀਟੀਕਲ ਡਿਸਟਰਬੈਂਸ ਤੋਂ ਅਸੀਂ ਆਰਾਮ ਨਾਲ ਗੱਲਬਾਤ ਅਸੀਂ ਖੁੱਲ੍ਹੇ ਦਿਲ ਨਾਲ ਕਰ ਸਕਦੇ ਹਾਂ। ਤੇ ਤੁਸੀਂ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਹੋ ਤੇ ਹੁਣ ਤੁਸੀਂ ਜਿਹੜਾ ਡਿਜੀਟਲ ਮੀਡੀਆ ਨਾਲ ਵੀ ਜੁੜੇ ਹੋਏ ਹੋ ਤੇ ਅਗਲੀ ਜਨਰੇਸ਼ਨ ਨਾਲ ਵੀ ਤੁਸੀਂ ਜੁੜੇ ਹੋ ਕਿ ਤੁਸੀਂ ਇੰਨੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਤੇ ਸਾਨੂੰ ਜਿਹੜਾ ਅਸੀਂ ਐਜ਼ ਏ ਪੰਜਾਬੀ ਸੈਂਟਰ ਦੇਸੀ ਰੇਡੀਓ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ, ਕਿਉਂਕਿ ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਬਹੁਤ ਲੋੜ ਹੈ ਕਿ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਅਗਲੇ ਲੈਵਲ ਤੱਕ ਲੈ ਕੇ ਜਾਣ, ਅਗਲੀ ਜਨਰੇਸ਼ਨ ਤੱਕ ਲੈ ਕੇ ਜਾਣ, ਤਾਂ ਕਿ ਜਿਹੜੀ 5000 ਜਿਹੜੀ ਬੋਲੀ 5000 ਸਾਲ ਪੁਰਾਣੀ ਆ ਉਹ ਅੱਗੇ 50000 ਸਾਲ ਤੱਕ ਵੀ ਇੱਦਾਂ ਹੀ ਉਹ ਜਿਹੜੀ ਬੋਲੀ ਆ ਉਹ ਚੱਲਦੀ ਰਹੇ। ਤੇ ਅਖੀਰ ਦੇ ਵਿੱਚ ਤੁਸੀਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਪਹਿਲੀ ਗੱਲ ਤੇ ਵੀ ਕਿ ਮੈਂ ਐਪਰੀਸ਼ੀਏਟ ਕਰਨਾ ਦੇਸੀ ਰੇਡੀਓ ਔਰ ਪੰਜਾਬ ਸੈਂਟਰ ਨੂੰ ਕਿ ਇੱਕ ਲੰਮੇ ਅਰਸੇ ਤੋਂ ਪੰਜਾਬੀ ਕਾਜ਼ ਵਾਸਤੇ, ਪੰਜਾਬੀ ਜ਼ੁਬਾਨ ਦੀ ਬੜੋਤਰੀ ਵਾਸਤੇ ਕੰਮ ਕਰ ਰਿਹਾ ਔਰ ਇੱਕ ਮੁਸ਼ਤਰਕਾ ਜਦੋਜਹਿਦ ਦਾ ਉਹ ਮਿਡਲ ਮੈਨ ਬਣਿਆ ਹੋਇਆ ਹੈ ਜਿਸ ਸਾਨੂੰ ਦੋਵਾਂ ਪੰਜਾਬਾਂ ਨੂੰ ਸਾਂਝਾ ਕੀਤਾ, ਬਲਕਿ ਹੁਣ ਤੇ ਤੀਜੇ ਪੰਜਾਬ ਨੂੰ ਸਾਡਾ ਸਾਂਝਾ ਕੀਤਾ। ਤੇ ਸੋ ਅਸੀਂ ਇੱਕ ਤੇ ਐਪਰੀਸ਼ੀਏਟ ਕਰਨਾ, ਬਹੁਤ ਸ਼ੁਕਰੀਆ ਅਦਾ ਕਰਨੇ ਆ ਔਰ ਇਸ ਮੌਕੇ ਤੇ ਮੈਂ ਇਹ ਵੀ ਇੱਕ ਪੈਗਾਮ ਦੇਣਾ ਚਾਹਾਂਗਾ ਆਪਣੇ ਦੋਸਤਾਂ ਨੂੰ ਕਿ ਸਾਡੀ ਪੰਜਾਬੀ ਦੀ ਸ਼ਾਇਰਾ ਅਮਰੀਨ ਜ਼ਫਰ ਨੇ 14, 15, 16 ਨਵੰਬਰ ਨੂੰ ਇੱਥੇ ਇੱਕ ਪੰਜਾਬੀ ਕਾਨਫਰੰਸ ਦਾ ਇਤਮਾਮ ਕਰ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਦਾ ਖਾਸ ਹੈ ਕਿ ਲਹਿੰਦੇ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ ਔਰ ਤੀਜੇ ਪੰਜਾਬ ਤੋਂ, ਇਹਦੇ ਇਲਾਵਾ ਬਾਕੀ ਜਗ੍ਹਾ ਤੋਂ ਵੀ ਅਸੀਂ ਸਕਾਲਰਸ ਦੇ ਦਾਨਸ਼ਵਰਾਂ ਨੂੰ ਇਕੱਠੇ ਕਰੀਏ, ਪੰਜਾਬੀ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਂਝੇ ਕਰੀਏ, ਜੱਫੀਆਂ ਲਾਈਏ, ਮਿਲੀਏ ਔਰ ਕੰਮ ਕਰੀਏ। ਸੋ ਇਹ ਵੀ ਇੱਕ ਮੈਸੇਜ ਹੈ ਕਿ ਅਸੀਂ ਉਹਦੀ ਤਿਆਰੀ ਕਰੀਏ। ਜਿਹੜੇ ਦੋਸਤ ਇਸ ਦਿਲਚਸਪੀ ਰੱਖਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਮਰੀਨ ਜ਼ਫਰ ਨਾਲ ਰਾਬਤਾ ਕਰਕੇ ਤੇ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕरें। ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ ਗੱਲ ਹੈ। ਤੇ 14, 15 ਤੇ 16 ਨਵੰਬਰ ਨੂੰ ਇਹ ਹੋ ਰਹੀ ਕਾਨਫਰੰਸ ਤੇ ਆਪਾਂ ਅਮਰੀਨ ਜੀ ਨੂੰ ਵੀ ਲਿਆਵਾਂਗੇ ਰੇਡੀਓ ਤੇ ਤਾਂ ਕਿ ਪੂਰੀ ਜਾਣਕਾਰੀ ਉਹ ਸਾਡੇ ਇੱਥੇ ਜਿੰਨੇ ਵੀ ਪੰਜਾਬੀ ਨੇ ਉਹਨਾਂ ਨੂੰ ਦੇ ਸਕਣ ਇਸ ਬਾਰੇ। ਤੇ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਉਹਨਾਂ ਨੂੰ ਵੀ ਬੁਲਾ ਕੇ ਇੰਟਰਵਿਊ ਕਰਾ ਕੇ ਪੂਰੀ ਗੱਲਬਾਤ ਕਰਾਵਾਂਗੇ। ਤੇ ਸਾਹਿਦ ਹਸਨ ਸਾਹਿਬ, ਤੇ ਤੁਸੀਂ ਵੀ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋ 2 ਮਿੰਟ ਤੱਕ? ਜੀ ਜਸਵੀਰ ਜੈਸਾ, ਮੈਂ ਇੱਕ ਤੇ ਬਹੁਤ ਯਾਨੀ ਤੁਹਾਡਾ ਸ਼ੁਕਰਗੁਜ਼ਾਰ ਵੀ ਹਾਂ ਔਰ ਮੈਂ ਚੁੱਕੇ ਇੱਕ ਤਵੀਲ ਅਰਸੇ ਤੋਂ ਤੁਹਾਨੂੰ ਫੇਸਬੁੱਕ ਤੇ ਫਾਲੋ ਵੀ ਕਰਨਾ, ਤੁਹਾਡੇ ਨਾਲ ਇੱਕ ਦੋਸਤੀ ਦਾ ਤਾਲੁਕ ਵੀ ਹੈ। ਲੇਕਿਨ ਮੈਂ ਆਪਣੇ ਤੌਰ ਤੇ ਸਮਝਣਾ ਕਿ ਇਸ ਵਕਤ ਜਿਹੜਾ ਹੈ ਤੁਹਾਡਾ ਦੇਸੀ ਰੇਡੀਓ ਔਰ ਪੰਜਾਬੀ ਸੈਂਟਰ ਜਿਹੜਾ ਉਹ ਜਿਹੜਾ ਤੀਜੇ ਪੰਜਾਬ ਵਿੱਚ ਕੰਮ ਕਰ ਰਿਹਾ, ਮੇਰੇ ਖਿਆਲ ਕਿ ਅਸੀਂ ਘਰ ਘਰ ਜਾ ਕੇ ਯਾਨੀ ਪ੍ਰੈਕਟੀਕਲੀ ਉਹ ਕੰਮ ਨਹੀਂ ਕਰ ਸਕਦੇ। ਸੋ ਸਮਾਤਾਂ ਦੇ ਜ਼ਰੀਏ, ਕੰਨਾਂ ਦੇ ਜ਼ਰੀਏ ਇਹ ਪੈਗਾਮ ਪਹੁੰਚਾ ਸਕਦੇ ਹਾਂ ਔਰ ਪੈਗਾਮ ਇਹੀ ਹੈ ਕਿ ਇਸ ਵਕਤ ਮੈਨੂੰ ਲੱਗਦਾ ਹੈ ਕਿ ਦੁਨੀਆ ਤੇ ਇੱਕ ਜਿਹੜੀ ਬੋਲੀ, ਇੱਕ ਜਿਹੜੀ ਜ਼ਬਾਨ ਹੈ ਜਿਹਦਾ ਡੰਕਾ ਵੱਜ ਰਿਹਾ ਉਹ ਪੰਜਾਬੀ ਹੀ ਹੈ ਔਰ ਇਹ ਹਮੇਸ਼ਾ ਰਹਿਣੀ ਹੈ, ਇਹ ਹਮੇਸ਼ਾ ਤੋਂ ਚੱਲੀ ਆ ਰਹੀ ਹੈ ਤੇ ਮੇਰਾ ਤਾਂ ਖਿਆਲ ਹੈ ਕਿ ਹੋਰ ਖਿੱਤਿਆਂ 'ਚ ਵੀ ਇਹ ਫਲੋਏਗੀ। ਸੋ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਦੇਸੀ ਰੇਡੀਓ ਦੀ ਔਰ ਭੱਟ ਸਾਹਿਬ ਦੀ ਔਰ ਤੁਹਾਡਾ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ। ਹਾਂਜੀ ਦੋਸਤੋ, ਇਹ ਸੀ ਸਾਡੇ ਨਾਲ ਜ਼ਾਹਿਦ ਹਸਨ ਜੀ ਤੇ ਮੁਦੱਸਰ ਇਕਬਾਲ ਭੱਟ ਸਾਹਿਬ ਜੋ CEO ਨੇ ਪਬਲਿਸ਼ਰ ਡੇਲੀ ਭੁਲੇਖਾ ਪੰਜਾਬ ਤੋਂ, ਜਿਹੜਾ ਅਖਬਾਰ ਨਿਕਲਦਾ ਉਹਦੇ। ਤੇ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣੀਆਂ, ਜ਼ਰੂਰ ਸਾਨੂੰ ਦੱਸਿਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਗੱਲਬਾਤ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਲਾਹੌਰ ਹੈ। ਤੇ ਅੱਜ ਕਹਿੰਦੇ ਦਿਨ ਵੀ ਬਹੁਤ ਵਧੀਆ, ਲਹਿੰਦੇ ਪੰਜਾਬ ਦੇ ਸਾਡੇ ਕੋਲ ਮਹਿਮਾਨ ਵੀ ਆਏ ਨੇ, ਈਦ ਦਾ ਵੀ ਦਿਹਾੜਾ, ਤੇ ਤੁਹਾਨੂੰ ਵੀ ਲਾਹੌਰ ਲੈ ਚੱਲਦੇ ਹਾਂ। ਲਓ ਜੀ, ਤੇ ਗੀਤ ਸੁਣਦੇ ਹਾਂ ਤਾਰਿਕ ਟਾਫੂ ਦੀ ਆਵਾਜ਼ ਵਿੱਚ ਲਾਹੌਰ ਹੈ ਜੀ। The heart of South Hall. This is Desi Radio on 1602 AM.